ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਜੀ। ਪ੍ਰੋਗਰਾਮ ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 20 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਘਟਾਨੀ ਜੇ ਟਿਰਕੇਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ, ਯੂਬਾ ਸਿਟੀ। ਲਖਬੀਰ ਸਿੰਘ ਸਮਰਾ, ਟੈਕਸਸ। ਗੁਰਮੇਲ ਸਿੰਘ, ਬੇਕਰਸਫੀਲਡ। ਅਮਰਜੀਤ ਸਿੰਘ, ਸਟਾਕਟਨ। ਹਰਨੇਕ ਸਿੰਘ, ਪਾਬਲਾ, ਰੈਂਟਨ, ਵਾਸ਼ਿੰਗਟਨ। H&M ਆਇਲ, ਅੰਟੈਰੀਓ। ਹਰਜੀਤ ਸਿੰਘ, ਲੈਥਰੋਪ। ਗੁਰਮੇਲ ਸਿੰਘ, ਬਲਬੀਰ ਬਾਸੀ, ਐਲਗਰੋਵ। ਕਰਨੈਲ ਸਿੰਘ, ਰੰਧਾਵਾ, ਟਰਲੋ। ਗੁਰਨੇਕ ਸਿੰਘ, ਬਾਗੜੀ, ਫਰੈਸਨੋ। ਧਰਮ ਸਿੰਘ, ਰਵਿੰਦਰ ਬਸਰਾ, ਬੇਕਰਸਫੀਲਡ। ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। D&V ਟਰੱਕ ਟ੍ਰੇਲਰ ਰਿਪੇਅਰ, ਟਰੱਕ ਟ੍ਰੇਲਰ ਦੀ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ। ਇੰਜਨ, ਕਲਚ, ਬ੍ਰੇਕ, ਟਾਇਰਸ, AC, ਡੈਫ, ਸਮੋਗ ਦਾ ਕੰਮ ਕਰਦੇ ਨੇ। ਟਰੱਕ ਪਾਰਕਿੰਗ ਅਵੇਲੇਬਲ। ਐਂਟੀਲੋਪ ਲਈ ਕਾਲ 9162252290। ਟੁਲੈਰੀ ਲਈ 5596162421। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਟੈਕਸਸ ਦਾ ਜਿਹੜਾ ਕੰਟਰੋਵਰਸ਼ੀਅਲ ਇਮੀਗ੍ਰੇਸ਼ਨ ਲਾਅ ਹੈਗਾ, ਉਹਦੀ ਜਿਹੜੀ ਲੜਾਈ ਆ ਹਜੇ ਵੀ ਚੱਲ ਰਹੀ ਹੈਗੀ ਆ। ਕੱਲ ਇੱਕ ਅਪੀਲਸ ਕੋਰਟ ਨੇ ਜਿਹੜਾ ਆ ਉਹਦੇ ਤੇ ਸਟੇ ਕਰ ਦਿੱਤਾ ਸੀ ਤੇ ਉਹਦੀ ਜਿਹੜੀ ਹੀਅਰਿੰਗ ਆ ਉਹ ਅੱਜ ਫੇਰ ਹੋਣੀ ਹੈਗੀ ਆ, ਇੱਕ ਦਿਨ ਬਾਅਦ, ਜਦੋਂ ਸੁਪਰੀਮ ਕੋਰਟ ਨੇ ਕਲੀਅਰ ਕਰ ਦਿੱਤਾ ਸੀ ਵੀ ਇਹ ਜਿਹੜਾ ਆ ਜੋ ਲਾ ਟੈਕਸਸ ਸਟੇਟ ਨੇ ਬਣਾਇਆ ਆ ਉਹ ਲਾਗੂ ਹੋ ਜਾਊਗਾ। ਪਰ ਉਸ ਤੋਂ ਬਾਅਦ 5th US ਕੋਰਟ ਆਫ ਅਪੀਲਸ ਨੇ ਮੰਗਲਵਾਰ ਰਾਤ ਨੂੰ ਇਸ ਨੂੰ ਜਿਹੜਾ ਆ ਬਲੌਕ ਕਰ ਦਿੱਤਾ। ਲਾ ਜੋ SB4 ਹੈਗਾ, ਇਹ ਜੋ ਲੜਾਈ ਚੱਲ ਰਹੀ ਆ ਸਟੇਟ ਆਫ ਟੈਕਸਸ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਾਰਡਰ ਪਾਲਿਸੀ ਨੂੰ ਲੈ ਕੇ ਤੇ ਫਲੋ ਆਫ ਮਾਈਗ੍ਰੈਂਟਸ ਜੋ US ਦੇ ਵਿੱਚ ਐਂਟਰ ਹੋ ਰਹੇ ਹੈਗੇ ਆ, ਤੇ ਇਹਦੇ ਚ ਬਾਈਡਨ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਆ ਵੀ ਫੈਡਰਲ ਗਵਰਨਮੈਂਟ ਜਿਹੜੀ ਰਿਸਪੌਂਸੀਬਲ ਹੈਗੀ ਆ, ਪਰ ਟੈਕਸਸ ਸਟੇਟ ਵਾਲੇ ਕਹਿੰਦੇ ਆ ਵੀ ਸਾਡੀ ਸਟੇਟ ਜਿਹੜੀ ਆ ਬਹੁਤ ਮੈਸਅਪ ਹੋ ਰਹੀ ਹੈ, ਤੇ ਉਹਨਾਂ ਨੇ ਲਾ ਜਿਹੜੀ ਟੈਕਸਸ ਸਟੇਟ ਆ ਆਪਣਾ ਲਾ ਬਣਾਤਾ ਸੀ। ਉੱਥੇ ਦੇ ਰਿਪਬਲਿਕਨ ਗਵਰਨਰ ਗ੍ਰੈਗ ਐਬਟ ਹੋਣਾ ਨੇ ਇਹ ਦਸੰਬਰ ਦੇ ਵਿੱਚ ਜਿਹੜਾ ਲਾ ਆ ਉਹਦੇ ਤੇ ਸਾਈਨ ਕਰਤਾ ਸੀ ਵੀ ਟੈਕਸਸ ਦੇ ਵਿੱਚ ਜੇ ਕੋਈ ਇਲੀਗਲੀ ਐਂਟਰ ਕਰੂਗਾ ਤੇ ਉਹਦੇ ਤੇ ਕ੍ਰਿਮੀਨਲ ਚਾਰਜਸ ਲਾਏ ਜਾਣਗੇ, ਉਹਨੂੰ ਜੇਲ੍ਹ ਕੀਤੀ ਜਾਊਗੀ ਤੇ ਬਾਅਦ ਦੇ ਵਿੱਚ ਡਿਪੋਰਟ ਜਿਹੜਾ ਉਸ ਨੂੰ ਡਿਪੋਰਟ ਕੀਤਾ ਜਾਊਗਾ। ਸੋ ਬਿਲਕੁਲ SB4 ਲਾ ਇਸ ਲਈ ਕੰਟਰੋਵਰਸ਼ੀਅਲ ਸੀਗਾ। ਇਹ ਫੈਡਰਲ ਤੇ ਸਟੇਟ ਦੀ ਇੱਕ ਹਿਸਾਬ ਦੇ ਨਾਲ ਸਿੰਘ ਫਸੇ ਸੀ। ਦੇਖਿਆ ਜਾਵੇ ਤਾਂ ਇਮੀਗ੍ਰੇਸ਼ਨ ਦਾ ਜਿਹੜਾ ਸਾਰਾ ਮਸਲਾ ਆ ਉਹ ਫੈਡਰਲ ਦੇ ਕੋਲ ਆ, ਯਾਨੀ ਕਿ ਕੇਂਦਰ ਦੀ ਸਰਕਾਰ ਦੇ ਕੋਲ ਆ। ਪਰ ਟੈਕਸਸ ਨੇ ਜਦ ਸੂਬਾਈ ਪੱਧਰ ਦੇ ਉੱਤੇ ਆਪਣਾ ਇਮੀਗ੍ਰੇਸ਼ਨ ਕਾਨੂੰਨ ਬਣਾਇਆ ਤਾਂ ਇਹ ਇੱਕ ਨਵੀਂ ਜਿਹੜੀ ਲੜਾਈ ਆ ਉਹ ਚੱਲ ਪਈ। ਕੀ ਸੂਬਿਆਂ ਦੇ ਕੋਲ ਇਮੀਗ੍ਰੇਸ਼ਨ ਦੇ ਉੱਤੇ ਆਪਣੇ ਕਾਨੂੰਨ ਬਣਾਉਣ ਦੇ ਅਧਿਕਾਰ ਹੈਗੇ ਆ ਜਾਂ ਨਹੀਂ। 5th ਸਰਕਟ ਕੋਰਟ ਆਫ ਅਪੀਲ ਦੇ ਵਿੱਚ ਨਿਊ ਆਰਲੀਨਸ ਦੇ ਵਿੱਚ ਇਹ ਕੇਸ ਉਦੋਂ ਗਿਆ ਸੀ। ਉਦੋਂ ਉਸ ਦੇ ਉੱਤੇ ਉਹਨਾਂ ਨੇ ਕੋਈ ਫੈਸਲਾ ਤਾਂ ਨਹੀਂ ਲਿਆ, ਪਰ ਉਹਨਾਂ ਨੇ ਕਿਹਾ ਸੀਗਾ ਵੀ 10 ਮਾਰਚ ਤੋਂ ਇਸ ਨੂੰ ਲਾਗੂ ਕਰ ਦਿੱਤਾ ਜਾਊਗਾ। ਫਿਰ ਉਸ ਲਾਅ ਨੂੰ ਬਲੌਕ ਕਰਨ ਦੇ ਲਈ ਬਾਈਡਨ ਪ੍ਰਸ਼ਾਸਨ ਸੁਪਰੀਮ ਕੋਰਟ ਦੇ ਕੋਲ ਐਮਰਜੈਂਸੀ ਤੌਰ ਦੇ ਉੱਤੇ ਗਏ ਸੀ। ਐਮਰਜੈਂਸੀ ਤੌਰ ਦੇ ਉੱਤੇ ਜਦ ਗਏ ਤਾਂ ਕੱਲ ਸੁਪਰੀਮ ਕੋਰਟ ਦੇ ਜਿਹੜੇ ਜਸਟਿਸਿਸ ਆ ਉਹਨਾਂ ਨੇ 6-3 ਦੇ ਨਾਲ ਇਸ ਰੂਲ ਨੂੰ ਬਲੌਕ ਕਰਨ ਤੋਂ ਨਾ ਕਰ ਦਿੱਤੀ। ਉਹਨਾਂ ਨੇ ਕਿਹਾ ਵੀ ਹੇਠਲੀਆਂ ਅਦਾਲਤਾਂ 'ਚ ਅਜੇ ਕੋਈ ਫੈਸਲਾ ਨਹੀਂ ਆਇਆ, ਸੋ ਅਸੀਂ ਇਸ ਦੇ ਉੱਤੇ ਕੋਈ ਆਪਣਾ ਫੈਸਲਾ ਨਹੀਂ ਸੁਣਾਵਾਂਗੇ, ਤੇ ਇਹ ਜਿਹੜਾ ਬਲੌਕ ਦੀ ਮੰਗ ਕਰ ਰਹੀ ਆ ਕੇਂਦਰ ਦੀ ਸਰਕਾਰ, ਉਸ ਨੂੰ ਅਸੀਂ ਠੁਕਰਾ ਰਹੇ ਹਾਂ। ਇਸ ਲਈ ਇਹ ਜਿਹੜਾ ਕਾਨੂੰਨ ਆ ਲਾਗੂ ਹੋ ਜਾਵੇਗਾ। ਪਰ ਰਾਤੋਂ ਰਾਤ ਫਿਰ ਅਪੀਲ ਕੋਰਟ ਦੇ ਵਿੱਚ ਇਹ ਪਹੁੰਚੇ, ਜਿੱਥੇ ਐਨਫੋਰਸਮੈਂਟ ਇਸ ਟੈਕਸਸ ਇਮੀਗ੍ਰੇਸ਼ਨ ਲਾ ਦੀ SB4 ਜੋ ਕਿ ਟੈਕਸਸ ਵਿੱਚ ਪਾਸ ਹੋ ਚੁੱਕਾ ਹੋਇਆ ਆ, ਉਸ ਨੂੰ ਐਨਫੋਰਸ ਕਰਨ ਦੇ ਉੱਤੇ ਫਿਰ ਰੋਕ ਜਿਹੜੀ ਉਹ ਲਾ ਦਿੱਤੀ ਆ।
ਸੋ ਕਦੀ ਗੇਂਦ ਖੱਬੇ ਪਾਸੇ, ਕਦੀ ਗੇਂਦ ਸੱਜੇ ਪਾਸੇ। ਸੋ ਇੱਕ ਮੈਚ ਜਿਹੜਾ ਆ SB4 ਦਾ ਇਸ ਟਾਈਮ ਚੱਲ ਰਿਹਾ ਆ। ਇਹ ਹੁਣ 5th ਸਰਕਟ ਕੋਰਟ ਆਫ ਅਪੀਲ ਦੇ ਵਿੱਚ ਕੱਲ ਰਾਤ ਟਿਊਜ਼ਡੇ ਨਾਈਟ ਇਹ ਜਿਹੜਾ ਉਹ ਫੈਸਲਾ ਆਇਆ ਸੀਗਾ ਵੀ ਇਹ ਓਰਲ ਆਰਗੂਮੈਂਟ ਅਜੇ ਹੋਣੇ ਆ, ਤੇ ਉਸ ਤੋਂ ਪਹਿਲਾਂ ਵੀ ਇਹਦੀ ਐਨਫੋਰਸਮੈਂਟ ਦੇ ਉੱਤੇ ਉਹਨਾਂ ਨੇ ਰੋਕ ਜਿਹੜੀ ਉਹ ਲਾ ਦਿੱਤੀ ਹੈਗੀ ਆ। ਸੋ ਸੁਪਰੀਮ ਕੋਰਟ ਨੇ ਇਹ ਕਲੀਅਰ ਕੀਤਾ ਵੀ ਅਜੇ ਕਿਉਂਕਿ ਫੈਸਲਾ ਕੋਈ ਨਹੀਂ ਆਇਆ, ਤੇ ਜੇ ਤੁਹਾਨੂੰ ਕੋਈ ਵੀ ਫੈਸਲਾ ਹੇਠਲੀਆਂ ਅਦਾਲਤਾਂ ਵਿੱਚ ਕਿਤੇ ਨਹੀਂ ਮਿਲਦਾ, ਫਿਰ ਤੁਸੀਂ ਦੁਬਾਰਾ ਇਸ ਕਾਨੂੰਨ ਬਾਰੇ ਪਤਾ ਕਰਨ ਲਈ ਸਾਡੇ ਕੋਲ ਸੁਪਰੀਮ ਕੋਰਟ ਦੇ ਕੋਲ ਆ ਸਕਦੇ ਹੈਗੇ ਆ। ਸੋ ਉੱਥੇ 3 ਜਿਹੜੇ ਲਿਬਰਲ ਜਸਟਿਸਿਸ ਆ, ਉਹਨਾਂ ਨੇ ਇਸ ਤੇ ਉਲਟ ਕਿਹਾ ਸੀਗਾ ਵੀ SB4 ਬਲੌਕ ਹੋਣਾ ਚਾਹੀਦਾ। ਉਹ ਕਹਿੰਦੇ ਵੀ ਠੀਕ ਆ, ਤੇ SB4 ਬਲੌਕ ਹੋਣ ਤੋਂ ਰੋਕਣ ਦੇ ਲਈ ਜਿਹੜੇ 6 ਕੰਜ਼ਰਵੇਟਿਵ ਜਸਟਿਸਿਸ ਆ, ਉਹਨਾਂ ਨੇ ਹਾਮੀ ਜਿਹੜੀ ਉਹ ਭਰੀ ਸੀ। ਗਵਰਨਰ ਦੇ ਜਿਹੜੇ ਗਵਰਨਰ ਨੇ ਟੈਕਸਸ ਦੇ ਗ੍ਰੈਗ ਐਬਟ, ਉਹਨਾਂ ਨੇ ਇਸ ਕਾਨੂੰਨ ਦੇ ਉੱਤੇ ਸਾਈਨ ਕਰਕੇ ਟੈਕਸਸ ਵਿੱਚ ਬਾਰਡਰ ਕ੍ਰਾਸਿੰਗ ਨੂੰ ਇਲੀਗਲ ਕਰਾਰ, ਜਿਹੜਾ ਇਲੀਗਲ ਬਾਰਡਰ ਕ੍ਰਾਸਿੰਗ ਨੂੰ ਕ੍ਰਾਈਮ ਜਿਹੜਾ ਉਹ ਕਰਾਰ ਦਿੱਤਾ ਸੀ। ਉੱਥੇ ਟੈਕਸਸ ਦਾ ਇਹ ਕਹਿਣਾ ਸੀਗਾ ਵੀ ਕਿਉਂਕਿ ਸਾਡੀ ਇਨਵੇਜਨ ਹੋ ਰਹੀ ਆ, ਅਸੀਂ ਜੰਗ ਦੀ ਸਥਿਤੀ ਦੇ ਵਿੱਚ ਆ, ਸਾਡੇ ਉੱਤੇ ਇੱਕ ਹਿਸਾਬ ਦੇ ਨਾਲ ਲੋਕ ਜਿਹੜੇ ਇੰਨੇ ਕੁ ਜ਼ਿਆਦਾ ਆ ਰਹੇ ਆ, ਇਨਵੇਜਨ ਆ, ਸਾਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਮਾਰਿਆ ਜਾ ਰਿਹਾ ਆ, ਇਸ ਲਈ ਅਸੀਂ ਆਪਣੀ ਸੋਵਰਨਿਟੀ ਨੂੰ ਬਚਾਉਣ ਦੀ ਖਾਤਰ ਇਹ ਜਿਹੜਾ ਕਾਨੂੰਨ ਲਿਆਂਦਾ ਆ। ਇਸ ਦੇ ਉੱਤੇ ਵਾਈਟ ਹਾਊਸ ਤਾਂ ਜਿਹੜਾ ਉਹ ਨਾਖੁਸ਼ ਰਿਹਾ ਸੁਪਰੀਮ ਕੋਰਟ ਦੇ ਫੈਸਲੇ ਤੋਂ, ਪਰ ਹੁਣ ਇਹ ਹਰਜੋਤ ਸਿੰਘ ਜੀ ਮਸਲਾ ਅੱਗੇ ਚੱਲਣਾ ਆ। ਇਹਦੀ ਰਿਪਰਕਸ਼ਨ ਇਹ ਹੋਣਗੀਆਂ, ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਰਹਿਣੀ ਆ ਵੀ ਬਹੁਤ ਸਾਰੇ ਜਿਹੜੇ ਹੋਰ ਮਸਲੇ ਸਟੇਟ ਵਰਸਸ ਫੈਡਰਲ ਵਾਲੇ ਆ, ਉਹਦੇ ਵਿੱਚ ਸਟੇਟ ਆਪੋ ਆਪਣੀ ਹੁਣ ਜ਼ੋਰ ਅਜਮਾਇਸ਼ ਕਰਨ ਦੀ ਕੋਸ਼ਿਸ਼ ਕਰੂਗੀ ਵੀ ਕੀ ਫੈਡਰਲ ਦੀ ਵਾਕਿਆ ਹੀ ਉਹ ਜਿਹੜੀ ਗੱਲ ਹੈਗੀ ਆ ਜਾਂ ਨਹੀਂ, ਕਿ ਸਟੇਟ ਵੀ ਆਪਣੇ ਪੱਧਰ ਦੇ ਉੱਤੇ ਇਦਾਂ ਦੇ ਕਾਨੂੰਨ ਜਿਹੜੇ ਕਿ ਫੈਡਰਲ ਢਾਂਚੇ ਦੇ ਅੰਡਰ ਆਉਂਦੇ ਆ, ਸਿਰਫ ਵੀ ਉਹਦੇ ਉੱਤੇ ਆਪਣੇ ਫੈਸਲੇ ਲੈ ਸਕਦੀ ਆ, ਕਾਨੂੰਨ ਬਣਾ ਸਕਦੀ ਆ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਆਪਾਂ ਦੇਖਾਂਗੇ ਕਈ ਹੋਰ ਮਾਮਲਿਆਂ ਵਿੱਚ ਇਦਾਂ ਦੇ ਜਿਹੜੇ ਕਾਨੂੰਨ ਆ ਉਹ ਆਉਂਦੇ ਰਹਿਣਗੇ। जी, अगली खबर में चलिए। प्रेसिडेंट ट्रंप वर्सेस फानी विलिस जो ਕੇਸ ਚੱਲ ਰਿਹਾ ਹੈਗਾ ਜਾਰਜੀਆ ਦੇ ਵਿੱਚ, ਅੱਜ ਇੱਕ ਜੱਜ ਨੇ ਇਸ ਰਿਕੁਐਸਟ ਨੂੰ ਜੋ ਟਰੰਪ ਹੋਣਾ ਦੇ ਨਾਲ ਜਿਹਨਾਂ ਦਾ ਕੇਸ ਇਨਵੋਲਵ ਸੀ, ਇੱਕ ਡਿਫੈਂਡੈਂਟ ਸੀ ਉਹ ਵੀ, ਉਹਨਾਂ ਦੀ ਮੰਗ ਦੇ ਉੱਤੇ ਅਪੀਲਸ ਨੇ ਇਹ ਕਿਹਾ ਆ ਜੱਜ ਨੇ ਵੀ ਵਿਲਿਸ ਨੂੰ ਡਿਸਕੁਆਲੀਫਾਈ ਕੀਤਾ ਜਾ ਸਕਦਾ ਹੈਗਾ। ਸਰਟੀਫਿਕੇਟ ਆਫ ਇਮੀਡੀਏਟ ਰਿਵਿਊ ਸਾਈਨ ਕੀਤਾ ਗਿਆ ਆ ਜੋ ਜੱਜ ਮੈਕਾਫੀ ਹੈਗੇ ਆ। ਉਹਨਾਂ ਨੇ ਇਹ ਕਿਹਾ ਆ ਵੀ ਜਾਰਜੀਆ ਕੋਰਟ ਆਫ ਅਪੀਲਸ ਦੇ ਵਿੱਚ ਇਸ ਦੀ ਅਪੀਲ ਕੀਤੀ ਜਾ ਸਕਦੀ ਹੈਗੀ ਆ। ਇਹ ਸਾਰਿਆਂ ਨੂੰ ਪਤਾ ਹੀ ਹੈ ਵੀ ਕੇਸ ਕਿਸ ਤਰ੍ਹਾਂ ਜਿਹੜਾ ਇਹ ਸ਼ੁਰੂ ਹੋਇਆ। ਇੱਕ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਨਾਲ ਕੋ ਡਿਫੈਂਡੈਂਟ ਮਾਈਕਲ ਰੋਮਨ, ਉਸਨੇ ਆਪਣੇ ਅਟਾਰਨੀ ਦੇ ਥਰੂ ਇਹ ਕੇਸ ਫਾਈਲ ਕੀਤਾ ਸੀ ਵੀ ਜਿਹੜੀ ਇਹ ਜੋ ਹੈਗੀ ਆ ਵਿਲਿਸ ਆ, ਉੱਥੇ ਦੀ ਡਿਸਟ੍ਰਿਕਟ ਅਟਾਰਨੀ, ਉਸ ਦਾ ਜਿਹੜਾ ਰਿਲੇਸ਼ਨਸ਼ਿਪ, ਉਸ ਦੀ ਜਾਂ ਫਰੈਂਡਸ਼ਿਪ ਉਸ ਸਪੈਸ਼ਲ ਪ੍ਰੋਸੀਕਿਊਟਰ ਦੇ ਨਾਲ ਸੀਗੀ ਜੋ ਇਸ ਕੇਸ ਨੂੰ ਹੈਂਡਲ ਕਰ ਰਿਹਾ ਹੈਗਾ ਆ। ਤੇ ਇਸ ਤੋਂ ਬਿਨਾਂ ਟਰੰਪ ਹੋਣਾ ਨੇ ਇਸ ਕਰਕੇ ਡਿਸਕੁਆਲੀਫਿਕੇਸ਼ਨ ਉਹਦੀ ਮੰਗੀ ਸੀ ਤੇ ਉਸਨੇ ਇੱਕ ਸਪੀਚ ਦਿੱਤਾ ਸੀ ਵੀ ਅਸੀਂ ਇੱਕ ਕਾਲੇ ਮੂਲ ਦੇ ਬੰਦੇ ਨੂੰ ਇੱਕ ਹਿਸਟੋਰਿਕ ਕਾਲੇ ਮੂਲ ਦੇ ਲੋਕਾਂ ਦੇ ਚਰਚ ਦੇ ਵਿੱਚ ਅਟਲਾਂਟਾ ਦੇ ਵਿੱਚ ਤੇ ਮਾਰਟਨ ਲੂਥਰ ਕਿੰਗ ਜੂਨੀਅਰ ਦੇ ਜੋ ਦਿਨ ਹੁੰਦਾ ਆ, ਉਸ ਦਿਨ ਦੇ ਉੱਤੇ ਜਿਹੜਾ ਲੈਕਚਰ ਕੀਤਾ ਸੀਗਾ। ਸੋ ਉਹਨਾਂ ਨੇ ਇਸ ਨੂੰ ਇਸ ਪੱਖੋਂ ਵੀ ਲਿਆ ਸੀਗਾ। ਸੋ ਇਹ ਕਾਫੀ ਜਿਹੜਾ ਕੇਸ ਆ ਇੰਟਰਸਟਿੰਗ ਬਣਦਾ ਜਾਂਦਾ ਤੇ ਹਰ ਰੋਜ਼ ਇਹਦੀ ਜਿਹੜੀ ਨਿਊਜ਼ ਆ ਹੁੰਦੀ ਹੈਗੀ ਆ। ਜੀ ਬਿਲਕੁਲ। ਸੋ ਜਾਰਜੀਆ ਦਾ ਇਹ ਇਲੈਕਸ਼ਨ ਇੰਟਰਫੇਰੈਂਸ ਵਾਲਾ ਜਿਹੜਾ ਕੇਸ ਆ, ਇਸ ਦੇ ਵਿੱਚ ਹੁਣ ਅੱਗੇ ਜਿਹੜੇ ਆ ਬਾਕੀ ਜਿਨ੍ਹਾਂ ਦੇ ਉਲਟ ਕੇਸ ਚੱਲਿਆ ਉਹ ਵੀ ਮੰਗ ਕਰ ਸਕਦੇ ਆ, ਉਹਨਾਂ ਨੂੰ ਇਜਾਜ਼ਤ ਜਿਹੜੀ ਉਹ ਮਿਲੀ ਆ ਵੀ ਫੈਨੀ ਵਿਲਿਸ ਉਹਨਾਂ ਦੇ ਮਾਮਲੇ ਦੇ ਵਿੱਚੋਂ ਉੱਥੋਂ ਕੱਢ ਦਿੱਤੀ ਜਾਵੇ ਉਹ ਕੇਸ ਦੀ ਪੈਰਵਾਈ ਕਰਨ ਤੋਂ। ਅਗਲੀ ਗੱਲ ਕਰਦੇ ਜਾਈਏ ਆਪਾਂ, ਜਿੱਦਾਂ ਗੱਲ ਕਰ ਰਹੇ ਸੀ ਵੀ ਕੱਲ ਨੈਗੋਸ਼ੀਏਸ਼ਨ ਚੱਲੀਆਂ ਸੀਗੀਆਂ ਵੀ ਅਮਰੀਕਾ ਬੰਦ ਨਾ ਹੋ ਜਾਵੇ, ਸਰਕਾਰ ਜਿਹੜੀ ਉਹ ਸ਼ਟ ਡਾਊਨ ਨਾ ਹੋ ਜਾਵੇ, ਇਸ ਲਈ ਵੱਖ-ਵੱਖ ਜਿਹੜੇ ਕਾਨੂੰਨ ਆ, ਜਿਹੜਾ ਬਿੱਲ ਆ ਉਹ ਪਾਸ ਕਰਨ ਦੇ ਲਈ ਅੱਜ ਜਿਹੜੇ ਰੈਂਡ ਪੌਲ ਆ ਉਹਨਾਂ ਨੇ ਇਹ ਆਖਿਆ ਆ ਵੀ ਉਹ ਜਿਹੜਾ $1 ਟ੍ਰਿਲੀਅਨ ਦਾ ਮਿੰਨੀ ਬੱਸ ਜਿਸ ਨੂੰ ਆਖਿਆ ਜਾ ਰਿਹਾ ਆ ਬਿੱਲ ਨੂੰ, ਵੀ ਉਸ ਨੂੰ ਉਹ ਹੋਲਡ ਕਰਨਗੇ, ਜਿਹੜਾ ਕਿ ਫਰਾਈਡੇ ਤੱਕ ਪਾਸ ਹੋਣਾ ਜ਼ਰੂਰੀ ਆ ਗਵਰਨਮੈਂਟ ਸ਼ਟਡਾਊਨ ਬਚਣ ਦੇ ਲਈ।
ਸੋ 1 ਟ੍ਰਿਲੀਅਨ ਮਿੰਨੀ ਬੱਸ ਸਪੈਂਡਿੰਗ ਪੈਕੇਜ ਆ, ਕਹਿੰਦੇ ਵੀ ਉਸ ਦੇ ਉੱਤੇ ਉਹ ਹੋਲਡ ਲਾ ਕੇ ਰੱਖਣਗੇ। ਕਹਿੰਦੇ ਵੀ ਮੈਂ ਇਸ ਲਈ ਹੋਲਡ ਲਾਉਣ ਜਾ ਰਿਹਾ ਆ ਕਿਉਂਕਿ ਆਪਾਂ ਬੈਂਕਰਪਟ ਆ, ਤੇ ਇਸ ਰਫਤਾਰ ਦੇ ਉੱਤੇ ਪੈਸੇ ਖਰਚਣੇ, ਡਾਲਰ ਖਰਚਣੇ, ਇਹ ਕੋਈ ਸਿਆਣਪ ਵਾਲੀ ਗੱਲ ਨਹੀਂ, ਇਹ ਇੱਕ ਟੈਰੀਬਲ ਆਈਡੀਆ ਆ। ਸਪੈਂਡਿੰਗ ਬਿੱਲ ਕਹਿੰਦਾ ਜਿਹੜਾ ਆਪਣੇ ਮੋਹਰੇ ਆ ਉਸ ਦੇ ਨਾਲ $1.5 ਟ੍ਰਿਲੀਅਨ ਦਾ ਘਾਟਾ ਸਾਲ ਦੇ ਵਿੱਚ ਹੋਊਗਾ। ਆਪਾਂ $1 ਟ੍ਰਿਲੀਅਨ 3 ਮਹੀਨਿਆਂ ਦੇ ਲਈ ਬੋਰੋ ਕਰਨ ਜਾ ਰਹੇ ਆ, ਤੇ ਕਹਿੰਦੇ ਵੀ ਆਪਾਂ ਡੈਟ ਬਹੁਤ ਹੀ ਜ਼ਿਆਦਾ ਇਕੱਠਾ ਹੋ ਰਿਹਾ ਆ। ਜਿਹੜੀ ਆਪੋਜੀਸ਼ਨ ਦੇ ਵਿੱਚ ਆ, ਕਹਿੰਦੇ ਜਿਹੜੇ ਮੇਰੇ ਉਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਹੁਣ ਇਹ ਜਿਹੜਾ ਦੱਸਿਆ ਜਾ ਰਿਹਾ ਇਸ ਟਾਈਮ ਅਮਰੀਕਾ ਦੇ ਉੱਤੇ ਕਰਜ਼ਾ 34.5 ਟ੍ਰਿਲੀਅਨ ਦਾ ਹੈਗਾ ਆ, ਤੇ ਜੇ ਇਹ ਹੋਲਡ ਲੱਗਦਾ ਆ, ਇਹਦੇ ਨਾਲ ਡਿਲੇ ਹੁੰਦਾ ਆ ਸੈਨੇਟ ਦੇ ਵਿੱਚ ਇਹ ਬਿੱਲ ਪਾਸ ਹੋਣ ਦੇ ਲਈ, ਤਾਂ ਇਹਦੇ ਨਾਲ ਪਾਰਸ਼ੀਅਲ ਗਵਰਨਮੈਂਟ ਸ਼ਟਡਾਊਨ ਨਾ ਉਹ ਹੋ ਸਕਦੀ ਆ। ਤੇ ਰੈਂਡ ਪੌਲ ਨੂੰ ਜਦ ਪੁੱਛਿਆ ਗਿਆ ਤਾਂ ਕਹਿੰਦੇ ਵੀ ਹੁਣ ਆਪਾਂ ਕੀ ਕਰ ਸਕਦੇ ਆ, ਪਰ ਇਸ ਦੇ ਵਿੱਚ ਇਹ ਦੱਸਦੇ ਜਾਈਏ ਪਾਰਸ਼ੀਅਲ ਗਵਰਨਮੈਂਟ ਸ਼ਟਡਾਊਨ ਦੇ ਵਿੱਚ ਵੀ ਡਿਪਾਰਟਮੈਂਟ ਆਫ ਡਿਫੈਂਸ, ਲੇਬਰ, ਹੈਲਥ, ਹਿਊਮਨ ਸਰਵਿਸਿਜ਼ ਤੇ ਇਹਨਾਂ ਸਾਰੀਆਂ ਹੋਰ ਫੈਡਰਲ ਏਜੰਸੀਜ਼ ਨੂੰ ਕੰਮ ਕਰਨ ਦੇ ਲਈ ਸ਼ੁੱਕਰਵਾਰ ਦੀ ਰਾਤ ਤੱਕ ਇਹ ਜਿਹੜੀ ਰਾਸ਼ੀ ਆ ਉਹ ਚਾਹੀਦੀ ਹੋਊਗੀ, ਨਹੀਂ ਤਾਂ ਕੰਮਕਾਜ ਜਿਹੜਾ ਉਹ ਠੱਪ ਹੋ ਸਕਦਾ ਆ। ਕੰਟੱਕੀ ਦੇ ਜਿਹੜੇ ਲਾ ਮੇਕਰ ਕਹਿੰਦੇ ਆ ਵੀ ਇਸ ਪੈਕੇਜ ਦੇ ਵਿੱਚ ਉਹ ਅਮੈਂਡਮੈਂਟ ਚਾਹੁੰਦੇ ਆ, ਪਰ ਹਾਲ ਦੀ ਘੜੀ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਬਾਕੀ ਤਕਰੀਬਨ ਸਾਰੇ ਜਾਣੇ ਮੰਨੇ ਪਏ ਸੀਗੇ ਇਸ ਬਿੱਲ ਨੂੰ ਪਾਸ ਕਰਨ ਲਈ, ਪਰ ਰੈਂਡ ਪੌਲ ਹੋਣਾ ਨੇ ਇਸ ਟਾਈਮ ਅਖੀਰਲੇ ਮੌਕੇ ਕਹਿ ਲਓ ਵੀ ਇੱਕ ਕਹਿ ਦਿੱਤਾ ਹੈ, ਮੋਰਚਾ ਲਾ ਕੇ ਬਹਿ ਗਏ ਆ ਵੀ ਨਹੀਂ, ਮੈਂ ਇਸ ਬਿੱਲ ਦੇ ਉਲਟ ਹਾਂ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ USA ਦੇ ਵਿੱਚ ਇੱਕ ਜੱਜ ਨੇ ਹੁਣ ਰੂਲਿੰਗ ਦਿੱਤੀ ਆ ਭਈ ਅਨਡਾਕੂਮੈਂਟਡ ਇਮੀਗ੍ਰੈਂਟਸ ਆ, ਉਹਨਾਂ ਦੇ ਕੋਲ ਵੀ ਰਾਈਟ ਹੈਗਾ ਗਨ ਰੱਖਣ ਦਾ। ਇਸ ਮਹੀਨੇ ਇਲੀਨੋਇਸ ਸਟੇਟ ਦੇ ਵਿੱਚ ਇੱਕ ਜੱਜ ਨੇ ਇੱਕ ਜੋ ਅਨਡਾਕੂਮੈਂਟਡ ਬੰਦਾ ਸੀ ਉਸ ਦੇ ਕੋਲ ਗਨ ਸੀ ਤੇ ਉਹਦਾ ਜਿਹੜਾ ਕੇਸ ਸੀ ਉਸ ਨੂੰ ਡ੍ਰੌਪ ਕਰ ਦਿੱਤਾ ਹੈਗਾ। ਯੂਐਸ ਡਿਸਟ੍ਰਿਕਟ ਕੋਰਟ ਦੇ ਜੱਜ ਸ਼ੈਰਨ ਕੋਲੇਮਨ ਜੋ ਨਾਰਥਰਨ ਡਿਸਟ੍ਰਿਕਟ ਆਫ ਇਲੀਨੋਇਸ ਦੇ ਆ, ਉਹਨਾਂ ਨੇ ਲੋਅਰ ਕੋਰਟ ਦੀਆਂ ਜੋ ਰੂਲਿੰਗਸ ਆ ਉਹਨਾਂ ਨੂੰ ਰੈਫਰ ਕੀਤਾ। ਜੋ ਕੇਸ ਫਲੋਰਸ ਨਾਮ ਦਾ ਇਹ ਬੰਦਾ ਆ, ਹੈਰੀਵਰਟੋ ਫਲੋਰਸ, ਜਿਸ ਦੇ ਕੋਲ ਇਲੀਗਲੀ ਉਹ USA ਦੇ ਵਿੱਚ ਐਂਟਰ ਹੋਇਆ ਸੀ ਤੇ ਉਹਦੇ ਕੋਲ ਜਿਹੜੀ ਗਨ ਸੀਗੀ ਲਿਟਲ ਵਿਲੇਜ ਨੇਬਰਹੁੱਡ ਆਫ ਸ਼ਿਕਾਗੋ ਦੇ ਲਾਗੇ ਜੂਨ 1 2020 ਨੂੰ ਉਹ ਅਰੈਸਟ ਹੋਇਆ ਸੀ। ਤੇ ਕੋਰਟ ਨੇ ਇਹ ਕਿਹਾ ਵੀ ਕਾਰਵਾਜਾਲ ਫਲੋਰਸ ਦੇ ਕੋਲ ਕ੍ਰਿਮੀਨਲ ਰੈਕਡ ਜ਼ਰੂਰ ਆ, ਤੇ ਨੋ ਇੰਪ੍ਰੋਪਰ ਯੂਜ਼ ਆਫ ਵੈਪਨ ਤੇ ਨਾਨ ਵਾਇਲੈਂਟ ਸਰਕਮਸਟਾਂਸਸ ਉਹਦੀਆਂ ਜਿਹੜੀਆਂ ਅਰੈਸਟ ਦੀਆਂ ਹੈਗੀਆਂ ਆ, ਉਹਦੇ ਨਾਲ ਉਹ ਲੋਕਾਂ ਦੀ ਪਬਲਿਕ ਸੇਫਟੀ ਦੇ ਲਈ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈਗਾ। ਸੋ ਇਹ ਜੋ ਜਿਹੜਾ ਕੇਸ ਆ ਇਹ ਹੁਣ ਪ੍ਰੈਜ਼ੀਡੈਂਟ ਵੀ ਸੈੱਟ ਕਰ ਸਕਦਾ ਵੀ ਹਰ ਇੱਕ ਬੰਦਾ ਜਿਹੜਾ ਗਨ ਰੱਖ ਸਕਦਾ, ਨੋ ਮੈਟਰ ਤੁਸੀਂ ਇੱਥੇ ਦੇ ਪਰਮਾਨੈਂਟ ਰੈਜ਼ੀਡੈਂਟ ਆ, ਸਿਟੀਜ਼ਨ ਆ ਜਾਂ ਵਰਕ ਪਰਮਿਟ ਆ ਤੁਹਾਡੇ ਕੋਲ, ਜੇ ਤੁਸੀਂ ਅਨਡਾਕੂਮੈਂਟਡ ਆ ਤਾਂ ਵੀ ਰੱਖ ਸਕਦੇ ਹੈਗੇ ਆ। ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ ਜਿਹੜੇ ਯੂਐਸ ਡਿਸਟ੍ਰਿਕਟ ਕੋਰਟ ਦੇ ਜੱਜ ਸ਼ੈਰਨ ਕੋਲੇਮਨ ਆ, ਇਹਨਾਂ ਨੂੰ ਪ੍ਰੈਜ਼ੀਡੈਂਟ ਬਰਾਕ ਓਬਾਮਾ ਹੋਣਾ ਨੇ ਅਪਾਇੰਟ ਕੀਤਾ ਸੀ ਜਦੋਂ ਉਹ ਪ੍ਰੈਜ਼ੀਡੈਂਟ ਸੀਗੇ। ਜੀ, ਅਗਲੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ EPA ਦੇ ਨਾਲ, ਜਿਹੜੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਆ। ਬਾਈਡਨ ਪ੍ਰਸ਼ਾਸਨ ਇਸ ਟਾਈਮ EPA ਨੂੰ ਕਹਿ ਰਿਹਾ ਆ ਵੀ EV ਟ੍ਰਾਂਜੀਸ਼ਨ ਯਾਨੀ ਕਿ ਇਲੈਕਟ੍ਰਿਕ ਵਹੀਕਲ ਜਾਂ ਜ਼ੀਰੋ ਇਮਿਸ਼ਨ ਵਹੀਕਲਸ ਆ, ਉਹਨਾਂ ਨੂੰ ਜਲਦੀ ਤੋਂ ਜਲਦੀ ਤੇ ਤੇਜ਼ੀ ਦੇ ਨਾਲ ਜਿਹੜਾ ਆ ਉਹ ਟ੍ਰਾਂਜ਼ਿਟ ਕਰਕੇ ਲਿਆਂਦਾ ਜਾਵੇ, ਗੈਸ ਪਾਵਰਡ ਵਹੀਕਲਸ ਆ ਉਹਨਾਂ ਦੀ ਥਾਂ ਦੇ ਉੱਤੇ। ਕਹਿੰਦੇ ਵੀ ਆਪਣੇ ਕਲਾਈਮੇਟ ਜਿਹੜੇ ਚੇਂਜ ਦੇ ਹਿਸਾਬ ਦੇ ਨਾਲ ਜੋ ਇਹ ਪਾਲਿਸੀਜ਼ ਲੈ ਕੇ ਆ ਰਹੇ ਆ, ਉਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੂਵ ਆ ਬਾਈਡਨ ਪ੍ਰਸ਼ਾਸਨ ਨੇ ਕੀਤਾ ਆ। EPA ਦਾ ਜਿਹੜਾ ਫਾਈਨਲ ਰੂਲ ਆ, ਲੇਬਰ ਯੂਨੀਅਨਸ ਦੇ ਅੱਗੇ ਜਿਹੜੀ ਇੱਕ ਇਹਨਾਂ ਨੇ ਕੰਸੈਸ਼ਨ ਕੀਤੀ ਸੀਗੀ ਉਸ ਦੇ ਨਾਲ ਸੰਬੰਧਿਤ ਆ। ਕਹਿੰਦੇ ਵੀ ਹੁਣ ਇੱਕ ਰੈਪਿਡ ਸ਼ਿਫਟ ਹੋਊਗਾ ਇਲੈਕਟ੍ਰਿਕ ਵਹੀਕਲਸ ਦੇ ਵੱਲ ਨੂੰ, ਤੇ ਇਹ ਕਹਿੰਦੇ ਵੀ ਇਸ ਲਈ ਕਰ ਰਹੇ ਆ ਕਿਉਂਕਿ ਓਵਰਆਲ ਦੇਖਿਆ ਗਿਆ ਵੀ ਜਿਹੜੀਆਂ ਇਲੈਕਟ੍ਰਿਕ ਗੱਡੀਆਂ ਆ ਉਹਨਾਂ ਦੀਆਂ ਸੇਲਸ ਦੇ ਵਿੱਚ ਸਲੋ ਡਾਊਨ ਆਇਆ ਆ। ਲੋਕ ਉਤੋਂ ਇੱਧਰ ਨਾ ਖੁਸ਼ ਆ ਜਾਂ ਅਜੇ ਹਾਲ ਦੀ ਘੜੀ ਇਹ ਗੱਡੀਆਂ ਅਜੇ ਖਰੀਦਣਾ ਨਹੀਂ ਚਾਹ ਰਹੇ ਹੈਗੇ, ਜਾਂ ਇਹ ਵੀ ਆਪਾਂ ਦੇਖਿਆ ਵੀ ਕਿਤੇ ਨਾ ਕਿਤੇ ਵੀ ਜੋ ਮਿਲ ਰਿਹਾ ਸੀਗਾ ਟੈਕਸ ਰੀਬੇਟ ਜਾਂ ਉਸ ਦੇ ਵਿੱਚ ਫਾਇਦਾ ਉਹ ਥੋੜਾ ਬਹੁਤਾ ਘਟਣਾ ਸ਼ੁਰੂ ਹੋ ਚੁੱਕਾ ਸੀਗਾ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਫਾਈਨਲਾਈਜ਼ ਕਰ ਦਿੱਤਾ ਆ
ਵੀ ਯੂਐਸ ਹੁਣ ਜਿਹੜਾ ਪਲੈਨਟ ਵਾਰਮਿੰਗ ਐਮਿਸ਼ਨ ਜਿਨ੍ਹਾਂ ਨੂੰ ਗ੍ਰੀਨ ਹਾਊਸ ਗੈਸਿਸ ਕਹਿੰਦੇ ਆ, ਜਿਹੜੀਆਂ ਪੈਸੰਜਰ ਕਾਰਸ ਤੇ ਲਾਈਟ ਟਰੱਕਸ ਆ, ਵੀ ਉਸ ਨੂੰ ਹੋਰ ਤੇਜ਼ੀ ਦੇ ਨਾਲ ਉਹ ਕਾਬੂ ਕਰੇਗਾ ਤੇ ਉਹਨਾਂ ਦੀ ਥਾਂ ਦੇ ਉੱਤੇ ਜਿਹੜੀਆਂ ਜ਼ੀਰੋ ਮਿਸ਼ਨ ਵਹੀਕਲ ਇਲੈਕਟ੍ਰਿਕ ਵਹੀਕਲਸ ਆ ਉਸ ਵੱਲ ਨੂੰ ਅੱਗੇ ਜਿਹੜਾ ਉਹ ਵਧਾਊਗਾ। ਸੋ ਇਹ ਕਲਾਈਮੇਟ ਰੈਗੂਲੇਸ਼ਨ ਕਿੱਥੇ ਕੁ ਤੱਕ ਪਹੁੰਚ ਜਾਊਗੀ, ਇਸ ਦੇ ਉੱਤੇ ਹੁਣ ਸਵਾਲ ਉੱਠ ਰਹੇ ਆ। ਕੀ ਇਸ ਦੇ ਉਲਟ ਕਈ ਸੂਬੇ ਜਾਂ ਕੋਈ ਹੋਰ ਕੰਪਨੀਆਂ ਅਦਾਲਤ ਦਾ ਰੁਖ ਕਰਨਗੀਆਂ, ਇਹ ਦੇਖਣ ਵਾਲੀ ਗੱਲ ਹੋਊਗੀ। ਇਸ ਨਵੇਂ ਕਾਨੂੰਨ ਦੇ ਤਹਿਤ ਆਟੋਮੇਕਰਸ ਨੂੰ ਇਹ ਹਦਾਇਤਾਂ ਨੇ ਵੀ ਤੁਸੀਂ ਜਿਹੜੀਆਂ ਆਪਣੀਆਂ ਇਲੈਕਟ੍ਰਿਕ ਵਹੀਕਲਸ ਬਣਾ ਰਹੇ ਆ ਤੇ ਜਿਹੜੀਆਂ ਸੇਲ ਕਰ ਰਹੇ ਆ, ਉਸ ਦੇ ਵਿੱਚ ਤੁਹਾਨੂੰ ਤੇਜ਼ੀ ਜਿਹੜੀ ਉਹ ਲਿਆਉਣੀ ਪਊਗੀ। ਸੋ ਕੱਲ ਵੀ ਆਪਾਂ ਖਬਰ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਕੈਲੀਫੋਰਨੀਆ ਦੀਆਂ ਆਪਣੀਆਂ ਜਿਹੜੀਆਂ ਪ੍ਰਾਈਵੇਟ ਇਹਨਾਂ ਦੇ ਹਿਸਾਬ ਦੇ ਨਾਲ ਸੂਬੇ ਦੀਆਂ ਐਮਿਸ਼ਨ ਸਟੈਂਡਰਡਸ ਆ, ਉਸ ਦੇ ਤਹਿਤ 4-5 ਵੱਡੇ ਆਟੋਮੇਕਰਸ ਪੂਰੇ ਅਮਰੀਕਾ ਦੇ, ਉਹਨਾਂ ਨੇ ਵੀ ਹਾਮੀ ਜਿਹੜੀ ਉਹ ਭਰ ਦਿੱਤੀ ਆ ਵੀ ਹਾਂ ਅਸੀਂ ਵੱਧ ਤੋਂ ਵੱਧ ਜਿਹੜੀਆਂ ਜ਼ੀਰੋ ਐਮਿਸ਼ਨ ਜਾਂ ਇਲੈਕਟ੍ਰਿਕ ਵਹੀਕਲਸ ਆ ਉਹਨਾਂ ਨੂੰ ਵੇਚਣ ਦੇ ਉੱਤੇ ਜ਼ੋਰ ਲਾਵਾਂਗੇ। 2030 ਤੱਕ 60% ਤੋਂ ਵੱਧ ਜਿਹੜੀ ਕਹਿੰਦੇ ਆ ਵੀ ਅਸੀਂ ਜਿਹੜੀਆਂ ਵੇਚਣੀਆਂ ਗੱਡੀਆਂ ਆ ਉਹ ਇਲੈਕਟ੍ਰਿਕ ਵਹੀਕਲਸ ਹੋਣਗੀਆਂ। ਸੋ ਇਹ ਹੁਣ ਇਸ ਦੇ ਵਿੱਚ ਆਪਾਂ ਫੈਡਰਲ ਲੈਵਲ ਦੇ ਉੱਤੇ ਵੀ ਚੇਂਜਸ ਜਿਹੜੇ ਉਹ ਦੇਖ ਰਹੇ ਆ। EPA ਦੇ ਫਾਈਨਲ ਰੂਲ ਦੇ ਵਿੱਚ ਵੀ ਹੁਣ ਇਹਨਾਂ ਕੰਪਨੀਜ਼ ਨੂੰ ਇਹ ਹਦਾਇਤਾਂ ਹੋਣਗੀਆਂ ਵੀ ਭਾਈ ਆਪਣੀਆਂ ਇਲੈਕਟ੍ਰਿਕ ਵਹੀਕਲਸ ਤੁਸੀਂ ਹੁਣ ਜ਼ਿਆਦੀਆਂ ਜਿਹੜੀਆਂ ਉਹ ਵੇਚੋ ਰਾਦਰ ਦੈਨ ਗੈਸ ਪਾਵਰਡ ਗੱਡੀਆਂ। ਅਗਲੀ ਖਬਰ ਗਾਜ਼ਾ ਦੇ ਨਾਲ ਸੰਬੰਧਿਤ ਹੈ। ਇਜ਼ਰਾਈਲ ਦਾ ਇੱਕ ਪੇਪਰ ਰਿਪੋਰਟ ਕਰ ਰਿਹਾ ਵੀ 90 ਦੇ ਕਰੀਬ ਉਹਨਾਂ ਨੇ ਜੋ ਮਿਲੀਟੈਂਟਸ ਆ ਹਮਾਸ ਦੇ ਉਹ ਮਾਰ ਦਿੱਤੇ ਆ। 300 ਤੋਂ ਵੱਧ ਲੋਕਾਂ ਨੂੰ ਅਰੈਸਟ ਕੀਤਾ ਗਿਆ। ਰਾਫਾ ਦੇ ਇੱਕ ਬਹੁਤ ਵੱਡਾ ਜਿਹੜਾ ਹਸਪਤਾਲ ਆ ਉੱਤੋਂ। ਦੂਸਰੇ ਪਾਸੇ ਨੈਤਨਯਾਹੂ ਜੋ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਇਹ ਮੰਨਿਆ ਆ ਵੀ ਮੇਰਾ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਸਰਕਾਰ ਦੇ ਨਾਲ ਡਿਸਐਗਰੀਮੈਂਟ ਹੈਗਾ ਆ ਰਾਫਾ ਦੇ ਵਿੱਚ ਅਟੈਕ ਕਰਨ ਦੇ ਸਬੰਧ ਦੇ ਵਿੱਚ। ਤੁਹਾਨੂੰ ਪਤਾ ਹੀ ਆ ਵੀ ਈਵਨ ਚੱਕ ਸ਼ੂਮਰ ਨੇ ਤਾਂ ਇਹ ਵੀ ਕਿਹਾ ਸੀ ਵੀ ਨੇਤਨਯਾਹੂ ਨੂੰ ਜੋ ਉਹਨਾਂ ਦੀ ਪੋਜੀਸ਼ਨ ਤੋਂ ਹਟਾਉਣਾ ਚਾਹੀਦਾ ਆ ਤੇ ਉੱਥੇ ਹੋਰ ਪ੍ਰਾਈਮ ਮਿਨਿਸਟਰ ਲਿਆਉਣਾ ਚਾਹੀਦਾ ਹੈਗਾ। ਸਾਊਦੀ ਅਰੇਬੀਆ ਨੇ $40 ਮਿਲੀਅਨ ਦੀ ਜਿਹੜੀ ਫੰਡਿੰਗ ਆ ਉਹ ਪਾਲਸਤੀਨੀਅਨ ਰਿਫਿਊਜੀਜ਼ ਦੇ ਲਈ ਜਿਹੜੀ ਦੇਣ ਦੇ ਲਈ ਉਹਨਾਂ ਨੇ ਕਿਹਾ ਹੈਗਾ ਆ। ਇਸ ਤੋਂ ਬਿਨਾਂ ਯੂਕੇ ਦੇ ਇੱਕ ਸਰਜਨ ਜੋ ਗਾਜ਼ਾ ਤੋਂ ਵਾਪਸ ਮੁੜਿਆ ਆ, ਉਹ ਕਹਿੰਦੇ ਵੀ ਉੱਥੇ ਸਿਚੁਏਸ਼ਨ ਇੰਨੀ ਬੈਡ ਆ ਕਿ ਮੈਂ ਕਿਸੇ ਨੂੰ ਦੱਸ ਨਹੀਂ ਸਕਦਾ। ਬੱਚਿਆਂ ਦੀ ਹੋਰ ਜੋ ਪ੍ਰੈਗਨੈਂਟ ਲੇਡੀਜ਼ ਆ ਉਹਨਾਂ ਦੀ ਤੇ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਬੱਚੇ ਆ ਉਹ ਬ੍ਰਿੰਕ ਆਫ ਡੈਥ ਹੈਗੇ ਆ ਤੇ ਬਹੁਤ ਜ਼ਿਆਦਾ ਜਿਹੜੀ ਭੁੱਖਮਰੀ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਵੀ ਦੱਸ ਰਹੀ ਹੈਗੀ ਆ। ਦੂਸਰੇ ਪਾਸੇ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜਵਾਈ ਆ ਜੈਰਡ ਕਸ਼ਨਰ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਗਾਜ਼ਾ ਦੀ ਪ੍ਰਾਪਰਟੀ ਆ ਉਹ ਵਾਟਰ ਫਰੰਟ ਪ੍ਰਾਪਰਟੀ ਆ ਤੇ ਉਹ ਬਹੁਤ ਕੀਮਤੀ ਹੈਗੀ ਆ। ਸੋ ਇਹਦਾ ਕਹਿਣ ਦਾ ਮਤਲਬ ਸਿੱਧਾ ਇਹ ਆ ਵੀ ਪਾਲਸਤੀਨੀਆਂ ਨੂੰ ਗਾਜ਼ਾ ਦੇ ਵਿੱਚੋਂ ਬਾਹਰ ਕੱਢ ਦਿਓ ਤੇ ਇਜ਼ਰਾਈਲ ਵਾਲੇ ਆਪਣੇ ਕਬਜ਼ੇ 'ਚ ਲੈ ਲੈਣ ਤੇ ਉਹ ਸਮੁੰਦਰ ਦੇ ਕੰਢੇ ਪ੍ਰਾਪਰਟੀ ਹੈਗੀ ਆ ਤੇ ਬਹੁਤ ਮਹਿੰਗੀ ਹੈਗੀ ਆ। ਸੋ ਇਹ ਇਦਾਂ ਦੀਆਂ ਸਟੇਟਮੈਂਟਾਂ ਜਿਹੜੀਆਂ ਆ ਅੱਜ ਸਾਰੇ ਹੀ ਮੇਜਰ ਨਿਊਜ਼ਪੇਪਰ 'ਚ ਸ਼ੋ ਹੋ ਰਹੀਆਂ। ਗਾਰਡੀਅਨ ਜਾਂ ਹੋਰ ਜਿੰਨੇ ਵੀ ਪੇਪਰ ਹੈਗੇ ਆ, ਇਹ ਜੈਰਡ ਕਸ਼ਨਰ ਜਿਹੜਾ ਖੁਦ ਜੀਓ ਹੈਗਾ ਉਸ ਨੇ ਇਹ ਸਟੇਟਮੈਂਟ ਜਾਰੀ ਕੀਤੀ ਜੀ। ਇੱਕ ਬ੍ਰੇਕ ਦਾ ਵਕਤ ਆ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਬਲੂਮਬਰਗ ਦੀ ਸਪੈਸ਼ਲ ਰਿਪੋਰਟ ਇੱਕ ਆਈ ਆ US ਦੇ ਵਿੱਚ ਪੰਨੂ ਹੁਣਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਇੰਡੀਆ ਕੀ ਜਿਹੜਾ ਉਹ ਕਹਿ ਰਿਹਾ ਨਿਖਿਲ ਗੁਪਤਾ ਦੇ ਬਾਬਤ, ਉਸ ਬਾਰੇ ਵੀ ਜਿਹੜੀ ਉਹ ਆਪਾਂ ਚਰਚਾ ਕਰਾਂਗੇ ਤੇ ਹੋਰ ਜਿਹੜੀਆਂ ਖਬਰਾਂ ਦੇ ਉੱਤੇ ਆਪਾਂ ਚਰਚਾ ਬਣਾਈ ਰੱਖਾਂਗੇ। ਜੁੜੇ ਰਹਿਣਾ ਤੇ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बार फिर आप सबका स्वागत है। इस वक्त प्रोग्राम चल रहा है जी अपडेट अमेरिका। हरजोत सिंह जी स्वागत है। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਜੀ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਬਲੂਮਸਬਰਗ ਇੰਡੀਆ ਨੇ ਕੁਝ ਘੰਟੇ ਪਹਿਲਾਂ ਰਿਪੋਰਟ ਕੀਤਾ ਹੈਗਾ।
ਭਈ ਜੋ ਗੁਰਪ੍ਰਤਪਾਲ ਸਿੰਘ ਪੰਨੂ ਹੁਣਾਂ ਨੂੰ ਨਿਖਲ ਗੁਪਤਾ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਹਦੇ ਸੰਬੰਧ ਦੇ ਵਿੱਚ ਜਿਹੜੀ ਇੰਡੀਆ ਨੇ ਇਨਵੈਸਟੀਗੇਸ਼ਨ ਕੀਤੀ ਆ, ਉਸ ਦੀ ਰਿਪੋਰਟ ਅਮਰੀਕਾ ਨੂੰ ਦੇ ਦਿੱਤੀ ਹੈਗੀ ਆ। ਉਹਦੇ ਵਿੱਚ ਇਹ ਕਿਹਾ ਗਿਆ ਆ, ਜਿੰਨਾ ਕੁ ਪਤਾ ਲੱਗਿਆ ਆ, ਭਈ ਜਿਹੜਾ ਬੰਦਾ ਕੋਸ਼ਿਸ਼ ਕਰ ਰਿਹਾ ਸੀ ਉਹ ਆਪਣੀ ਮਰਜ਼ੀ ਨਾਲ ਕਰ ਰਿਹਾ ਸੀ, ਵਲੰਟੀਅਰਲੀ ਤੌਰ ਦੇ ਉੱਤੇ ਕਰ ਰਿਹਾ ਸੀ। ਤੇ ਉਹ ਕਹਿੰਦੇ ਭਈ ਹੁਣ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਰਾ ਦੇ ਲਈ ਨਹੀਂ ਕੰਮ ਕਰਦਾ, ਪਰ ਸਟਿਲ ਉਹ ਗਵਰਨਮੈਂਟ ਆਫ ਇੰਡੀਆ ਲਈ ਕੰਮ ਕਰਦਾ ਹੈਗਾ। ਸੋ ਇਹ ਦੇਖੋ, ਕਹਿੰਦੇ ਰਾ ਲਈ ਨਹੀਂ ਹੁਣ ਕੰਮ ਕਰਦਾ, ਪਰ ਗਵਰਨਮੈਂਟ ਆਫ ਇੰਡੀਆ ਲਈ ਕੰਮ ਕਰਦਾ, ਤੇ ਹੁਣ ਆਪਣੀ ਮਰਜ਼ੀ ਦੇ ਨਾਲ ਜਿਹੜਾ ਉਹ ਮਾਰਨ ਦੀ ਕੋਸ਼ਿਸ਼ ਲਈ ਬੰਦੇ ਲੱਭ ਰਿਹਾ ਸੀ, ਤੇ ਉਹਦੇ ਚ ਇੰਡੀਆ ਦੀ ਸਰਕਾਰ ਦਾ ਕੋਈ ਹੱਥ ਨਹੀਂ ਹੈਗਾ। ਇਹ ਜਿਹੜੀ ਮੋਦੀ ਸਰਕਾਰ ਆ, ਉਹਨਾਂ ਨੇ ਜਿਹੜੀ ਰਿਪੋਰਟ ਆ ਉਹ ਅਮਰੀਕਾ ਦੀ ਜਿਹੜੀ ਸਰਕਾਰ ਆ ਉਸ ਨੂੰ ਦਿੱਤੀ ਹੈਗੀ ਆ। ਅਮਰੀਕਾ ਦੇ ਜਿਹੜੇ ਆਫੀਸ਼ੀਅਲਸ ਆ ਉਹ ਨਿਖਲ ਗੁਪਤਾ ਦੇ ਉੱਤੇ ਅੱਖ ਰੱਖ ਰਹੇ ਸੀ, ਤੇ ਉਹਨਾਂ ਨੇ ਇਹ ਕਿਹਾ ਸੀ ਵੀ ਜਿਸ ਟਾਈਮ ਦੇ ਉੱਤੇ ਨਿਖਲ ਗੁਪਤਾ ਗੱਲਬਾਤ ਕਰ ਰਿਹਾ ਸੀ ਇੰਡੀਆ ਦੇ ਵਿੱਚ, ਉਹ ਕੋਈ ਦਿੱਲੀ ਦਾ ਲਾ ਆਫਿਸ ਸੀਗਾ ਜਿੱਥੇ ਉਹ ਗੱਲਬਾਤ ਕਰ ਰਹੇ ਸੀ, ਤੇ ਜਿੱਥੇ ਇੰਡੀਆ ਦੇ ਜਿਹੜੇ ਏਜੰਟਸ ਜਾਂ ਗਵਰਨਮੈਂਟ ਦੇ ਜੋ ਵੀ ਬੰਦੇ ਸੀਗੇ ਉਹ ਸੀਗੇ। ਮੋਦੀ ਗਵਰਨਮੈਂਟ ਬੜੀ ਬੁਰੀ ਤਰ੍ਹਾਂ ਇਸ ਕਨਸਪੀਰੇਸੀ ਦੇ ਵਿੱਚ ਫਸ ਗਈ। ਹੁਣ ਉਹ ਇੱਕ ਜਾਂ ਦੋ ਬੰਦਿਆਂ ਨੂੰ ਇਹ ਕਹਿ ਕੇ ਵੀ ਨਹੀਂ ਸਾਡੀ ਸਰਕਾਰ ਦਾ ਤਾਂ ਇਹਦੇ 'ਚ ਕੋਈ ਲੈਣਾ ਦੇਣਾ ਨਹੀਂ, ਇੰਡੀਵਿਜੂਅਲ ਤੌਰ ਤੇ ਕਰ ਰਹੇ ਸੀ, ਉਹ ਉਹਨਾਂ ਦੇ ਸਿਰ ਇਹ ਗੱਲ ਮੰਨਣੀ ਚਾਹੁੰਦੇ ਹੈਗੇ ਆ। ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਮਰੀਕਾ ਇੰਡੀਆ ਨੂੰ ਬਹੁਤ ਲੰਮੇ ਸਮੇਂ ਤੋਂ ਬਾਜ ਕਰ ਰਿਹਾ ਵੀ ਕਿਸ ਤਰ੍ਹਾਂ ਤੁਸੀਂ ਜਿਹੜੇ ਆ ਰਸ਼ੀਆ ਨੂੰ ਜੱਫੀਆਂ ਪਾ ਰਹੇ ਆ, ਤੇ ਅਮਰੀਕਾ ਕਦੇ ਵੀ ਉਸ ਮੁਲਕ ਦੇ ਨਾਲ ਪੂਰੀ ਤਰ੍ਹਾਂ ਨਹੀਂ ਹੋਊਗਾ ਜਿੱਥੇ ਅਮਰੀਕਾ ਵਾਲਿਆਂ ਨੂੰ ਪਤਾ ਲੱਗਾ ਵੀ ਸਾਡੇ ਸਿਟੀਜ਼ਨ ਨੂੰ ਉਹ ਮੁਲਕ ਵਾਲੇ ਇੱਥੇ ਆ ਕੇ ਮਾਰ ਰਹੇ ਹੈਗੇ ਆ। ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੀ ਹੋਣਾ, ਜਦੋਂ ਹੁਣ ਪੁਟਿਨ ਜਿੱਤਿਆ ਹੈਗਾ ਰਸ਼ੀਆ ਦਾ, ਤੇ ਮੋਦੀ ਹੁਣੀ ਸਭ ਤੋਂ ਪਹਿਲਾਂ ਜਾ ਕੇ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਨੂੰ ਵਧਾਈਆਂ ਦਿੱਤੀਆਂ ਹੈਗੀਆਂ, ਜਦ ਕਿ ਪੂਰੀ ਦੁਨੀਆ ਦੇ ਵਿੱਚ ਇਹ ਹਾਹਾਕਾਰ ਮਚੀ ਹੋਈ ਆ ਵੀ ਉਹ ਧੱਕੇ ਦੇ ਨਾਲ ਜਿੱਤਿਆ ਹੈਗਾ, ਓਪੋਜੀਸ਼ਨ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈਗਾ। ਸੋ ਹੁਣ ਦੇਖਦੇ ਆ ਅਮਰੀਕਾ ਵਾਲੇ ਇਸ ਰਿਪੋਰਟ ਤੇ ਕਿੰਨਾ ਕੁ ਜਿਹੜਾ ਯਕੀਨ ਕਰਦੇ ਆ। ਜੀ ਬਿਲਕੁਲ ਨਹੀਂ, ਇਹ ਤਾਂ ਹਰਜੋਤ ਸਿੰਘ ਜੀ ਆਪਾਂ ਦੇਖਿਆ ਹੀ ਆ, ਇਹ ਆਮ ਹੀ ਜਿਹੜੀ ਇਹ ਗੱਲ ਆ ਵੀ ਜਦੋਂ ਸਰਕਾਰਾਂ ਫਸਣ ਲੱਗਦੀਆਂ ਤੇ ਉਦੋਂ ਉਹਨਾਂ ਦੇ ਸਿਰ ਕਹਿੰਦੇ ਆ ਵੀ ਨਹੀਂ ਨਹੀਂ ਮੈਂ ਤਾਂ ਕੁਛ ਨਹੀਂ ਆ, ਰੋਗ ਆ, ਮੈਂ ਤਾਂ ਸਰਕਾਰ ਦੇ ਕਹਿਣੇ ਤੋਂ ਬਾਹਰ ਹੋ ਕੇ ਸਾਰਾ ਕੁਛ ਕਰ ਰਿਹਾ। ਵੀ ਇਹ ਤਾਂ ਪਤਾ ਲੱਗ ਹੀ ਗਿਆ ਸੀਗਾ। ਜਿਹੜੀ ਅਮਰੀਕਾ ਦੇ ਵਿੱਚ ਇੰਡਾਈਟਮੈਂਟ ਰਿਲੀਜ਼ ਹੋਈ ਸੀ, ਅਦਾਲਤੀ ਦਸਤਾਵੇਜ਼ ਆ, ਉਹ ਤਾਂ ਕਲੀਅਰਲੀ ਦੱਸ ਰਿਹਾ ਸੀਗਾ ਵੀ ਉਹ ਰਾ ਦੇ ਹੀ ਦਫ਼ਤਰ ਨੂੰ ਲੋਕੇਸ਼ਨ ਜਿੱਥੇ ਘੱਲ ਰਿਹਾ ਸੀ, ਉਹ ਸਾਰਾ ਕੁਛ ਉੱਥੇ ਅਮਰੀਕਨ ਦੋਸ਼ ਪੱਤਰ ਦੇ ਵਿੱਚ ਇਹ ਬਕਾਇਦਾ ਜਿਹੜਾ ਇਸ ਦੇ ਵਿੱਚ ਲਿਖਿਆ ਆਉਂਦਾ ਹੈਗਾ ਆ। ਸੋ ਹੁਣ ਰਾ ਦੇ ਲਈ ਕੰਮ ਤਾਂ ਹੁਣ ਨਹੀਂ ਕਰ ਰਿਹਾ, ਪਰ ਹਾਲੇ ਵੀ ਸਰਕਾਰ ਦੇ ਲਈ ਕੰਮ ਕਰਦਾ ਆ। ਇਹ ਵੀ ਗੱਲ ਇਹਨਾਂ ਨੇ ਇਸ ਰਿਪੋਰਟ ਦੇ ਵਿੱਚ ਮੰਨੀ ਆ। ਹੁਣ ਰੂਸ ਵਾਲਾ ਐਂਗਲ ਵੀ ਇਸ ਦੇ ਵਿੱਚ ਬਿਲਕੁਲ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਇੰਡੀਆ ਵਾਲੇ ਇਸ ਮਰਡਰ ਪਲਾਟ ਨੂੰ ਡਾਊਨ ਪਲੇ ਕਰਨ ਦੀ ਕੋਸ਼ਿਸ਼ ਜਿਹੜੀ ਕਰ ਰਹੇ ਆ ਦੁਨੀਆ ਭਰ ਦੇ ਵਿੱਚ, ਤੇ ਏਸ਼ੀਆ ਦੀ ਜਿਹੜੀ ਸਟ੍ਰੈਟਜੀ ਦੇ ਵਿੱਚ ਇਹਨਾਂ ਦਾ ਕਾਫੀ ਫਰਕ ਜਿਹੜਾ ਉਹ ਪੈ ਰਿਹਾ ਹੈਗਾ ਆ। ਸੋ ਇਹ ਇੱਕ ਕਹਿ ਸਕਦੇ ਵੀ ਪੇਚੀਦਾ ਇਸ ਟਾਈਮ ਮਸਲਾ ਬਣਿਆ ਪਿਆ। ਇੰਡੀਆ ਦੀ ਮਿਨਿਸਟਰ ਆਫ ਜਿਹੜੀ ਐਕਸਟਰਨਲ ਅਫੇਅਰਸ ਆ, ਇਸ ਉੱਤੇ ਉਹਨਾਂ ਨੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਬਲੂਮਬਰਗ ਨੂੰ, ਜਦ ਉਹਨਾਂ ਨੇ ਈਮੇਲ ਜਿਹੜੀ ਉਹ ਕੀਤੀ ਹੈਗੀ ਆ। ਪਰ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਆਈਆਂ ਆ। ਬਾਈਡਨ ਪ੍ਰਸ਼ਾਸਨ ਬਾਂਹ ਮਰੋੜ ਰਿਹਾ ਆ ਉਹਨਾਂ ਦੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਚੀਨ ਦੇ ਨਾਲ ਤੇ ਰੂਸ ਦੇ ਨਾਲ ਜਿਹੜੀ ਨੇੜਤਾ ਉਹਨਾਂ ਦੀ ਚੀਨ ਦੇ ਨਾਲ ਨਹੀਂ, ਰੂਸ ਦੇ ਨਾਲ ਜਿਹੜੀ ਨੇੜਤਾ ਉਹਨਾਂ ਦੀ ਜੋ ਵੱਧ ਰਹੀ ਆ, ਉਸ ਨੂੰ ਖਾਸ ਕਰਕੇ ਲੈ ਕੇ ਰੂਸ ਨੂੰ ਉਹ ਨੁਕਰੇ ਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਪਰ ਭਾਰਤ ਇਸ ਟਾਈਮ ਰੂਸ ਦੀ ਖਾਸੀ ਮਦਦ ਕਰ ਰਿਹਾ ਆ। ਸਤੰਬਰ ਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਪਹਿਲੀ ਵਾਰ ਜ਼ਿਕਰ ਕੀਤਾ ਸੀ ਵੀ ਭਾਰਤ ਦਾ ਹੱਥ ਹੈਗਾ ਆ ਭਾਈ ਨਿੱਜਰ ਹੋਣਾ ਦੇ ਕਤਲ ਦੇ ਮਾਮਲੇ ਵਿੱਚ। ਫਿਰ ਉਸ ਤੋਂ ਕੁਛ ਚਿਰ ਬਾਅਦ ਅਮਰੀਕਾ ਦੀ ਜਿਹੜੀ ਫੈਡਰਲ ਅਦਾਲਤ ਦੇ ਵਿੱਚ ਇਹ ਦੋਸ਼ ਪੱਤਰ ਜਿਸ ਨੂੰ ਕਹਿੰਦੇ ਆ ਉਹ ਰਿਲੀਜ਼ ਹੋਇਆ, ਜਿਸ ਵਿੱਚ ਨਿਖਲ ਗੁਪਤਾ ਦਾ ਨਾਮ ਆਇਆ। CC1 CC2 ਜਿਹੜੇ ਬੰਦੇ ਸੀ ਉਹ ਭਾਰਤੀ ਸਰਕਾਰ ਦੇ ਬੰਦੇ ਸੀ, ਜਿਸ ਨੂੰ ਨਿਖਲ ਗੁਪਤਾ ਇਨਫੋਰਮੇਸ਼ਨ ਦਿੰਦਾ ਸੀ। ਇਹਨਾਂ ਨੇ ਕਿਸ ਤਰੀਕੇ ਨਾਲ ਕੈਨੇਡਾ 'ਚ ਬੰਦੇ ਹਾਇਰ ਕੀਤੇ, ਲਿਸਟਾਂ ਜਿਹੜੀਆਂ ਇਹਨਾਂ ਨੇ ਬਣਾਈਆਂ ਸੀ ਕਿਹਨਾਂ ਨੂੰ ਕਤਲ ਕਰਨਾ। FBI ਦੇ ਦੁਆਰਾ ਅਮਰੀਕਾ ਵਿੱਚ ਬੈਠੇ ਜਿਹੜੇ ਸਿੱਖ ਐਕਟਿਵਿਸਟ ਸੀਗੇ ਉਹਨਾਂ ਨੂੰ ਦੱਸਣਾ ਵੀ ਤੁਹਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ ਆ। ਸੋ ਉੱਥੋਂ ਇਹ ਪਤਾ ਲੱਗਦਾ ਹੈ ਵੀ
ਭਾਰਤ ਇਸ ਟਾਈਮ ਪੂਰੀ ਤਰ੍ਹਾਂ ਇਸ ਮਾਮਲੇ ਵਿੱਚ ਫਸਿਆ ਆ ਤੇ ਆਪਣਾ ਖਹਿੜਾ ਛਡਾਉਣ ਦੇ ਲਈ ਨਿਖਿਲ ਗੁਪਤਾ ਨੂੰ ਹੁਣ ਇੱਕ ਹਿਸਾਬ ਦੇ ਨਾਲ ਪਰੇ ਸਿੱਟ ਰਿਹਾ ਆ। ਉਹ ਕੋਈ ਚੀਜ਼ ਕਹਿੰਦੇ ਹੁੰਦਾ ਵੀ ਕਿ ਦਾੜੀ 'ਚ ਫਸੀ ਹੁੰਦੀ ਆ ਕੋਈ ਕੰਡ ਤੇ ਚੱਕ ਕੇ ਬਾਹਰ ਮਾਰਦੇ ਆ, ਉਹ ਗੱਲ ਜਿਹੜੀ ਇਸ ਟਾਈਮ ਨਿਖਿਲ ਗੁਪਤੇ ਦੇ ਨਾਲ ਬਣੀ ਪਈ ਆ। ਪਰ ਉੱਥੇ ਇਦਾਂ ਦੀਆਂ ਚੀਜ਼ਾਂ ਨੂੰ ਅਮਰੀਕਾ ਵੀ ਜਿਹੜਾ ਹੁਣ ਸਮਝ ਰਿਹਾ ਹੋਊਗਾ। ਦੇਖਦੇ ਹਾਂ ਅੱਗੇ ਇਹ ਵੀ ਇਸ ਉੱਤੇ ਕੀ ਐਕਸ਼ਨ ਲੈਂਦੇ ਨੇ। ਜੀ, ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਰਸ਼ੀਆ ਦੇ ਪ੍ਰੈਜ਼ੀਡੈਂਟ ਦੀ ਜਿੱਤ ਦੇ ਉੱਤੇ ਨਰਿੰਦਰ ਮੋਦੀ ਜੋ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਵਧਾਈਆਂ ਦਿੱਤੀਆਂ ਆ। ਕਹਿੰਦੇ ਵੀ ਸਾਡੇ ਇੰਡੀਆ ਰਸ਼ੀਆ ਦੀ ਜਿਹੜੇ ਸਪੈਸ਼ਲ ਸਟ੍ਰੈਟੇਜਿਕ ਪਾਰਟਨਰਸ਼ਿਪ ਹੈਗੀ ਆ ਉਹਦੇ ਸੰਬੰਧ ਦੇ ਵਿੱਚ ਸੁਬਰਾਮਨੀਅਮ ਸਵਾਮੀ ਨੇ ਇਹ ਕਿਹਾ ਆ ਵੀ ਹੁਣ ਮੋਦੀ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਤੇ ਕਹਿੰਦੇ ਰਸ਼ੀਆ ਤੋਂ ਬਾਅਦ ਹੁਣ ਚਾਈਨਾ ਦੇ ਅੱਗੇ ਵੀ ਇੱਦਾਂ ਜਾ ਕੇ ਜਿਹੜੇ ਆ ਉਹ ਗੋਡੇ ਟੇਕਣਗੇ। ਤੇ ਅਗਲੀ ਖਬਰ ਵੱਲ ਚਲੀਏ ਤੇ ਅੱਜ ਦੇ ਦਿਨ ਜੋ ਮਾਰਚ 20 2020 ਨੂੰ ਕਸ਼ਮੀਰ ਦੇ ਵਿੱਚ 35 ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਚੱਟੀ ਸਿੰਘਪੁਰਾ ਅਨੰਤਨਾਗ ਡਿਸਟ੍ਰਿਕਟ ਦੇ ਵਿੱਚ। ਉਹਦੇ ਜਿਹੜੇ ਬਹੁਤ ਸਾਰੇ ਜਿਹੜੇ ਸਰਵਾਈਵਰ ਆ ਹਜੇ ਵੀ ਜਿਹੜੇ ਚੀਕਾਂ ਮਾਰ ਮਾਰ ਕੇ ਰੋ ਰਹੇ ਆ ਵੀ ਸਾਡਾ ਕਤਲ ਹਿੰਦੁਸਤਾਨ ਦੀ ਸਰਕਾਰ ਨੇ ਕੀਤਾ ਹੈਗਾ। ਕਿਉਂਕਿ ਉਹਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਵੀ ਬੰਦ ਕਰ ਦਿੱਤੀ ਗਈ। ਇੱਕ ਪਰਿਵਾਰ ਦੇ 4-4 5-5 ਮੈਂਬਰ ਵੀ ਚਲੇ ਗਏ। ਉੱਥੇ ਜਿੰਨੇ ਵੀ ਸਿੱਖ ਸੀ ਉਸ ਪਿੰਡ ਦੇ ਵਿੱਚ ਉਹਨਾਂ ਨੂੰ ਰਾਤ ਨੂੰ ਸਪੀਕਰ ਦੇ ਉੱਤੇ ਬੁਲਾ ਕੇ ਗੁਰਦੁਆਰੇ ਬੁਲਾ ਲਿਆ ਤੇ ਗੁਰਦੁਆਰੇ ਦੀ ਗਰਾਊਂਡ ਦੇ ਵਿੱਚ ਪਿੱਛੇ ਲਿਜਾ ਕੇ ਉਹਨਾਂ ਨੂੰ ਕਿਹਾ ਗਿਆ ਸ਼ਰਾਬ ਪੀਓ। ਉਹ ਨਹੀਂ ਕਹਿੰਦੇ ਵੀ ਨਹੀਂ ਅਸੀਂ ਸ਼ਰਾਬ ਨਹੀਂ ਪੀਣੀ ਤੇ ਸ਼ਰੇਆਮ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਸੋ ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਬਿਲ ਕਲਿੰਟਨ ਹੁਣੀ ਉਸ ਟਾਈਮ ਉੱਥੇ ਗਏ ਹੋਏ ਸੀ। 35 ਸਿੱਖ ਉਹਨਾਂ ਨੇ ਕਤਲੇਆਮ ਕੀਤੇ ਇਸ ਮੈਸਕਰੇ ਦੇ ਅੰਡਰ। ਇਨਵੈਸਟੀਗੇਸ਼ਨ ਟੋਟਲੀ ਬੰਦ ਕੀਤੀ ਗਈ। ਥੋੜੇ ਦਿਨਾਂ ਬਾਅਦ ਕਸ਼ਮੀਰ ਦੇ ਕੁਝ ਜਵਾਨ ਮੁੰਡੇ ਉਹਨਾਂ ਨੂੰ ਇੱਕ ਫੇਕ ਐਨਕਾਊਂਟਰ ਦੇ ਵਿੱਚ ਮਾਰ ਦਿੱਤਾ ਤੇ ਉਹਨਾਂ ਦੀਆਂ ਜਿਹੜੀਆਂ ਬੋਡੀਜ਼ ਆ ਉਹ ਦੱਬ ਵੀ ਦਿੱਤੀਆਂ। ਬਾਅਦ ਦੇ ਵਿੱਚ ਜਦੋਂ ਲੋਕਾਂ ਨੇ ਰੌਲਾ ਪਾਇਆ ਤੇ ਉਹ ਪਤਾ ਚੱਲਿਆ ਵੀ ਉਹ ਟੋਟਲੀ ਇਨੋਸੈਂਟ ਬੰਦੇ ਸੀ। ਉਹਨਾਂ ਦਾ ਕਿਸੇ ਵੀ ਮਿਲੀਟੈਂਸੀ ਨਾਲ ਲੈਣਾ ਦੇਣਾ ਨਹੀਂ ਸੀ। ਜੋ ਕੁਝ ਪੰਜਾਬ 'ਚ ਹੁੰਦਾ ਸੀ ਤੁਹਾਨੂੰ ਪਤਾ ਹੀ ਆ ਵੀ ਐਵੇਂ ਫੜ ਕੇ ਮਾਰ ਦਿੰਦੇ ਸੀ ਜੀ ਆਹ ਖੜਕੂ ਮਰ ਗਿਆ। ਸੋ ਉਹ ਜੋ ਇੱਕ ਜਗਮੋਹਨ ਸਿੰਘ ਰੈਣਾ ਨਾਮ ਦੇ ਹੈਡ ਹੈਗੇ ਆ ਜਸਟਿਸ ਫਾਈਟਿੰਗ ਕਮੇਟੀ ਜੋ ਚੱਟੀ ਸਿੰਘਪੁਰਾ ਜਿੱਥੇ ਇਹ ਜੈਨੋਸਾਈਡ ਵਾਪਰਿਆ ਸੀ ਉਹਨਾਂ ਨੇ ਇਹ ਕਿਹਾ ਵੀ ਸਾਰਾ ਕੁਝ ਇਹ ਜਿਹੜਾ ਝੂਠ ਨਿਕਲਿਆ। ਪ੍ਰੈਜ਼ੀਡੈਂਟ ਬਿਲ ਕਲਿੰਟਨ ਹੁਣੀ ਇੰਨੇ ਦੁਖੀ ਹੋ ਗਏ ਉਸ ਟਾਈਮ ਦੇ ਉੱਤੇ ਉਹਨਾਂ ਨੇ ਆਪਣੇ ਇੱਕ ਮੈਮੋਇਰ ਦੇ ਵਿੱਚ ਮੈਡਲਿਨ ਐਲਬਰਾਈਟ ਜੋ ਫੋਰਨ ਮਿਨਿਸਟਰ ਸੀਗੇ ਕਲਿੰਟਨ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਉਹਨਾਂ ਨੇ ਇਹ ਲਿਖਿਆ ਵੀ ਜੇ ਮੈਂ ਇੰਡੀਆ ਨਾ ਜਾਂਦਾ ਤੇ ਇਹ ਸਿੱਖਾਂ ਦਾ ਕਤਲੇਆਮ ਨਹੀਂ ਹੋਣਾ ਸੀ। ਸੋ ਅੱਜ ਵੀ ਜਿਹੜੇ ਉੱਥੇ ਦੇ ਸਿੱਖ ਆ ਉਹ 24 ਸਾਲਾਂ ਬਾਅਦ ਵੀ ਇਹੀ ਸੋਚਦੇ ਆ ਵੀ ਜਿਹੜਾ ਸਾਡਾ ਕਤਲੇਆਮ ਆ ਉਹ ਉੱਥੇ ਦੇ ਹਿੰਦੂ ਟੈਰਰਿਸਟ ਜਾਂ ਉੱਥੇ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਕੀਤਾ ਹੈਗਾ। ਤੇ ਪ੍ਰੈਜ਼ੀਡੈਂਟ ਬਿਲ ਕਲਿੰਟਨ ਹੋਣਾ ਦਾ ਜਿਹੜਾ ਇਹ ਲਿਖਣਾ ਉਹ ਸਿੱਖਾਂ ਦੇ ਹੱਕ ਵਿੱਚ ਖੜਨਾ ਜਿਹੜਾ ਆ ਉਹ ਅੱਜ ਵੀ ਸਿੱਖ ਉਹਨਾਂ ਨੂੰ ਯਾਦ ਕਰ ਰਹੇ ਹੈਗੇ। ਬਿਲਕੁਲ, ਇੱਕ ਕਿਤਾਬ ਸੀਗੀ ਮੈਡਲਿਨ ਅਲਬਰਾਈਟ ਦੀ ਦ ਮਾਈਟੀ ਐਂਡ ਦ ਆਲਮਾਈਟੀ, ਉਹਦੇ ਮੁੱਖਬੰਦ ਦੇ ਵਿੱਚ ਇਹਨਾਂ ਨੇ ਲਿਖਿਆ ਸੀਗਾ ਤੇ ਇਸ਼ਾਰਾ ਹਿੰਦੂ ਦਹਿਸ਼ਤਗਰਦਾਂ ਵੱਲ ਕੀਤਾ ਸੀਗਾ। ਤੇ ਇਹ ਉਹਨਾਂ ਨੂੰ ਅਫਸੋਸ ਜਿਹੜਾ ਰਿਹਾ ਵੀ 35 ਸਿੱਖ ਸ਼ਾਇਦ ਮੇਰੇ ਉੱਥੇ ਜਾਣ ਕਰਕੇ ਮਾਰੇ ਗਏ, ਕਿਉਂਕਿ ਭਾਰਤ ਉਸ ਟਾਈਮ ਦੇ ਉੱਤੇ ਇਹ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਸੀਗਾ ਵੀ ਕਸ਼ਮੀਰ ਦੇ ਵਿੱਚ ਆਹ ਜਿਹੜੇ ਹਾਲਾਤ ਨੇ। ਤੇ ਉਦੋਂ ਅਟਲ ਬਿਹਾਰੀ ਵਾਜਪੇਈ ਸੀਗਾ, ਇਹਨਾਂ ਦਾ ਭਾਜਪਾ ਦਾ ਹੀ ਸੀਗਾ ਤੇ ਪ੍ਰਧਾਨ ਮੰਤਰੀ ਸੀਗਾ। ਸੋ ਇਹ ਸਭ ਚੀਜ਼ਾਂ ਆਪਣੇ ਜਿਹੜੇ ਉਹ ਸਾਹਮਣੇ ਆ। ਜਿਸ ਤਰੀਕੇ ਦੇ ਨਾਲ ਹੋਰ ਵੀ ਕਈ ਚੀਜ਼ਾਂ ਦੇ ਵਿੱਚ ਸਿੱਖਾਂ ਨੂੰ ਭੰਡਣ ਦੇ ਲਈ ਜਾਂ ਹੋਰ ਲੋਕਾਂ ਦੇ ਨਾਲ ਇਹਨਾਂ ਦਾ ਕਹਿ ਸਕਦੇ ਆ ਵੀ ਇਹ ਸਿੰਘ ਫਸਾਈ ਰੱਖਣ, ਉਸ ਮਾਮਲੇ ਦੇ ਵਿੱਚ ਇੱਕ ਬਿਲਕੁਲ ਗਿਣੀ ਮਿੱਥੀ ਸਾਜ਼ਿਸ਼ ਦੇ ਨਾਲ ਇਹ ਜਿਹੜਾ ਛੱਤੀ ਸਿੰਘਪੁਰਾ ਦੇ ਵਿੱਚ ਕਤਲੇਆਮ ਹੋਇਆ ਸੀ ਅੱਜ ਤੋਂ 24 ਸਾਲ ਪਹਿਲਾਂ। ਤੇ ਅਗਲੀ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਫਿਰ ਇੰਡੀਆ ਦੇ ਵਿੱਚ ਕ੍ਰਿਸਚਨਾਂ ਦੇ ਉੱਤੇ ਬਹੁਤ ਵੱਡਾ ਹਮਲਾ ਹੋਇਆ ਹੈ ਤੇਲੰਗਾਨਾ ਦੇ ਵਿੱਚ। ਅੱਜ ਵਾਸ਼ਿੰਗਟਨ ਟਾਈਮ ਨੇ ਰਿਪੋਰਟ ਕੀਤਾ ਹੈ, ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚਲੀਏ ਤੇ ਅੱਜ ਵਾਸ਼ਿੰਗਟਨ ਟਾਈਮਜ਼ ਰਿਪੋਰਟ ਕਰ ਰਹੀ ਆ। ਇਹ ਖਬਰ ਤਾਂ ਵੈਸੇ ਹੈਗੀ ਆ ਫਰਵਰੀ 13 2024 ਦੀ। ਕਹਿੰਦੇ ਪਈ ਤੇਲੰਗਾਨਾ ਸਟੇਟ ਦੇ ਵਿੱਚ ਇੱਕ ਜਨਵਾੜਾ ਨਾਮ ਦਾ ਪਿੰਡ ਹੈਗਾ, ਉੱਥੇ ਚਰਚ ਦੇ ਵਿੱਚ ਜੋ ਕ੍ਰਿਸਚੀਅਨ ਆ ਉਹ ਆਪਣਾ ਦਿਨ ਮਨਾ ਰਹੇ ਸੀ, ਬੱਚੇ ਵੀ ਸੀ, ਆਪਣਾ ਸੰਗੀਤ ਸਿੱਖ ਰਹੇ ਸੀ, ਜਦੋਂ 150 ਤੋਂ ਵੱਧ ਇਸ ਅਖਬਾਰ ਦੇ ਮੁਤਾਬਕ ਹਿੰਦੂ ਐਕਸਟ੍ਰੀਮਿਸਟ ਨੇ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ। ਉਹਨਾਂ ਦੀ ਰੂਫ ਜਿਹੜੀ ਆ ਚਰਚ ਦੀ ਉਹ ਵੀ ਪੂਰੀ ਤਰ੍ਹਾਂ ਡੈਮੇਜ ਕਰਤੀ। ਕਹਿੰਦੇ ਡੰਡੇ ਲੈ ਕੇ ਉਹਨਾਂ ਨੂੰ ਕੁੱਟਿਆ ਮਾਰਿਆ ਵੀ, ਜਿਸ ਤੋਂ ਬਾਅਦ 20 ਦੇ ਕਰੀਬ ਜਿਹੜੇ ਲੋਕ ਆ ਉਹ ਬੁਰੀ ਤਰ੍ਹਾਂ ਫੱਟੜ ਹੋ ਗਏ, ਜਿਨ੍ਹਾਂ ਦੇ ਵਿੱਚੋਂ 3 ਬੱਚੇ ਵੀ ਸੀਗੇ। ਕਹਿੰਦੇ ਵੀ ਜਦੋਂ ਇਹ ਕ੍ਰਿਸਚੀਅਨ ਪੁਲਿਸ ਦੇ ਕੋਲ ਗਏ, ਲੋਕਲ ਪੁਲਿਸ ਦੇ ਕੋਲ ਕੇਸ ਰਜਿਸਟਰ ਕਰਨ, ਉਹ ਜਿਹੜੇ ਲੋਕਾਂ ਨੇ ਅਟੈਕ ਕੀਤਾ ਸੀ ਉਹਨਾਂ ਤੇ ਤਾਂ ਕੇਸ ਕੀ ਕਰਨਾ ਸੀ, ਬਲਕਿ 27 ਜਿਹੜੇ ਕ੍ਰਿਸਚੀਅਨ ਕੇਸ ਕਰਨ ਗਏ ਉਹਨਾਂ ਦੇ ਉੱਤੇ ਹੀ ਕੇਸ ਕਰ ਦਿੱਤਾ, ਜਿਹਦੇ ਵਿੱਚੋਂ 6 ਜਾਣਿਆਂ ਨੂੰ ਅਰੈਸਟ ਵੀ ਕਰ ਲਿਆ, 21 ਜਾਣੇ ਜਿਹੜੇ ਆ ਉਹਨਾਂ ਨੂੰ ਐਂਟੀਸਪੇਟਰੀ ਬੇਲ ਦਿੱਤੀ ਗਈ ਤਾਂ ਕਿ ਉਹ ਜੇਲ੍ਹ ਨਾ ਜਾਣ। ਸੋ ਇੰਨਾ ਜਿਹੜਾ ਧੱਕਾ ਆ ਉਹ ਕਹਿੰਦੇ ਸਾਡੇ ਨਾਲ ਹੋਇਆ। ਹਜੇ ਤੱਕ ਵੀ ਜਿਹੜੀ ਆ ਉੱਥੇ ਦੀ ਸਰਕਾਰ ਆ ਉਹ ਜਿਹੜੇ ਲੋਕ ਅਟੈਕ ਕਰਨ ਵਾਲੇ ਸੀ ਉਹਨਾਂ ਨੂੰ ਕਿਸੇ ਤਰ੍ਹਾਂ ਅਰੈਸਟ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਈ। ਜਨਵਾੜਾ ਇਹ ਜਿਹੜਾ ਪਿੰਡ ਆ ਸਿਰਫ 15 ਮੀਲ ਜੋ ਉੱਥੇ ਤੇਲੰਗਾਨਾ ਸਟੇਟ ਦੀ ਕੈਪੀਟਲ ਆ ਹੈਦਰਾਬਾਦ ਉਹ ਤੋਂ ਦੂਰ ਆ, ਸਿਰਫ 15 ਮਾਈਲ। ਪ੍ਰੋਮੀਨੈਂਟ ਆਈਟੀ ਦੀ ਜਿਹੜੀ ਇਹ ਹੈਡ ਜਿਹੜਾ ਮੇਨ ਉੱਥੇ ਆਪਾਂ ਕਹਿ ਸਕਦੇ ਹੱਬ ਕਹਿ ਸਕਦੇ ਹੈਦਰਾਬਾਦ ਇੰਡੀਆ ਦੇ ਵਿੱਚ ਹੈਗਾ ਆ। ਸੋ ਇਸ ਖਬਰ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਖਾਸ ਕਰਕੇ ਜਿਹੜੇ ਕ੍ਰਿਸਚੀਅਨਸ ਆ ਉਹਨਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਹੈਗੀ ਆ ਵੀ ਸਾਡੇ ਨਾਲ ਜਿਹੜਾ ਧੱਕਾ ਆ ਉਹ ਹਿੰਦੂ ਨੈਸ਼ਨਲਿਜ਼ਮ ਦਾ ਨਾਂ ਲੈ ਕੇ ਇੰਨਾ ਜ਼ਿਆਦਾ ਹੋ ਰਿਹਾ ਆ। ਕ੍ਰਿਸਚੀਅਨਸ ਉਸ ਸਟੇਟ ਦੇ ਵਿੱਚ 1.5% ਆ ਤੇਲੰਗਾਨਾ ਸਟੇਟ ਦੇ ਵਿੱਚ, ਤੇ ਕਹਿੰਦੇ ਵੀ ਹਿਸਟੋਰੀਕਲੀ ਬੜੇ ਪੀਸਫੁਲ ਰਹਿ ਰਹੇ ਆ ਉੱਥੇ ਹੋਰ ਜਿੰਨੇ ਵੀ ਹਿੰਦੂ ਲੋਕ ਆ ਉਹਨਾਂ ਦੇ ਨਾਲ, ਪਰ ਹੁਣ ਉਹ ਬਹੁਤ ਅਨਸੇਫ ਫੀਲ ਕਰ ਰਹੇ ਆ। ਪਿਛਲੇ ਕੁਝ ਸਮੇਂ ਤੋਂ ਜਿਸ ਹਿਸਾਬ ਦੇ ਨਾਲ ਉੱਥੇ ਦਾ ਮੀਡੀਆ ਮਿਨੋਰਟੀਜ਼ ਦੇ ਅਗੇਂਸਟ ਧੱਕਾ ਜਿਹੜਾ ਕਰ ਰਿਹਾ ਹੈਗਾ, ਉਹਨਾਂ ਨੂੰ ਟੈਰਰਿਸਟ ਵੱਖ-ਵੱਖ ਜਿਹੜੇ ਨਾਵਾਂ ਦੇ ਨਾਲ ਪੁਕਾਰ ਰਿਹਾ ਆ। ਆਪਾਂ ਦੇਖਿਆ ਹੀ ਆ ਵੀ ਪੰਜਾਬ ਦੇ ਵਿੱਚ ਵੀ ਕਿਸਾਨਾਂ ਨੂੰ ਲੈ ਕੇ, ਸਿੱਖਾਂ ਨੂੰ ਲੈ ਕੇ, ਮੁਸਲਮਾਨਾਂ ਨਾਲ ਤਾਂ ਪਹਿਲਾਂ ਹੀ ਕਿੰਨਾ ਕਰ ਰਹੇ ਸੀ, ਹੁਣ ਜਿਹੜੀ ਕ੍ਰਿਸਚੀਅਨਸ ਆ ਉਹਨਾਂ ਦੀ ਜਿਹੜੀ ਇਹ ਖਬਰ ਆ ਇਹ ਵੀ ਬਾਹਰ ਆਈ ਆ। ਇਹ ਵੀ ਬੜੀ ਹੈਰਾਨੀ ਦੀ ਗੱਲ ਆ ਵੀ ਇਹ ਜਿਹੜੀ ਖਬਰ ਆ ਉੱਥੇ ਦੇ ਮੀਡੀਆ ਨੇ ਪੂਰੀ ਦੱਬ ਕੇ ਰੱਖ ਛੱਡੀ, ਤੇ ਫਾਈਨਲੀ ਅੱਜ ਵਾਸ਼ਿੰਗਟਨ ਟਾਈਮਜ਼ ਅਮਰੀਕਾ ਦਾ ਜੋ ਨਿਊਜ਼ਪੇਪਰ ਆ ਉਹਨਾਂ ਨੇ ਇਹ ਖਬਰ ਜਿਹੜੀ ਆ ਰਿਲੀਜ਼ ਕੀਤੀ ਹੈਗੀ ਆ। ਜੀ, ਅਗਲੀ ਗੱਲ ਕਰੀਏ ਯੂਐਸ ਦੇ ਵਿੱਚ ਸੋਲਰ ਫੈਕਟਰੀਜ਼ ਨੂੰ ਹੋਰ ਵੀ ਜ਼ਿਆਦਾ ਸਰਕਾਰੀ ਮਦਦ ਦੀ ਲੋੜ ਆ ਜੇ ਉਹ ਚਾਹੁੰਦੇ ਆ ਵੀ ਸਫਲ ਹੋਣ। ਇੱਕ ਨਵੀਂ ਆਈ ਜਿਹੜੀ ਰਿਪੋਰਟ ਆ ਉਸਨੇ ਇਸ ਨੂੰ ਦੱਸਿਆ ਆ। ਗਾਈਡ ਹਾਊਸ ਇਨਸਾਈਟਸ ਸੋਲਰ ਐਨਰਜੀ ਮੈਨੂਫੈਕਚਰਰਸ ਫਾਰ ਅਮਰੀਕਾ ਕੋਲੇਸ਼ਨ ਉਹਦੇ ਦੁਆਰਾ ਜਿਹੜਾ ਅਨਾਲਿਸਿਸ ਕੀਤਾ ਗਿਆ, ਕਹਿੰਦੇ ਵੀ ਨੋ ਡਾਊਟ ਫੈਡਰਲ ਸਬਸਿਡੀਜ਼ ਹੈਗੀਆਂ ਆ ਤੇ ਟ੍ਰੇਡ ਪਾਲਿਸੀਜ਼ ਵੀ ਆ, ਪਰ ਯੂਐਸ ਦੇ ਜਿਹੜਾ ਪ੍ਰੋਡਿਊਸਰ ਆ ਜਿਹੜਾ ਇੱਥੇ ਬਣਾ ਰਿਹਾ ਆ ਸੋਲਰ ਪੈਨਲਸ, ਉਹਨਾਂ ਦੇ ਲਈ ਇੱਕ ਬੜੀ ਵੱਡੀ ਮੁਸ਼ਕਲ ਆ, ਖਾਸ ਕਰਕੇ ਚੀਨ ਤੋਂ ਜਿਨ੍ਹਾਂ ਦੇ ਨਾਲ ਕੰਪੀਟ ਕਰਨਾ ਇਹਨਾਂ ਦਾ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਆ। ਬਹੁਤ ਸਾਰੇ ਲੋਕ ਜਿਹੜੇ ਯੂਐਸ ਦੀ ਸੋਲਰ ਇੰਡਸਟਰੀ ਦੇ ਵਿੱਚ ਆ ਉਹਨਾਂ ਨੂੰ ਇਹ ਚਿੰਤਾ ਸਤਾ ਰਹੀ ਆ ਵੀ ਦਰਜਨਾਂ ਹੀ ਜਿਹੜੀਆਂ ਫੈਕਟਰੀਜ਼ ਆ ਜਿਹੜੀਆਂ ਅਨਾਉਂਸ ਹੋਈਆਂ ਸੀਗੀਆਂ ਕਲਾਈਮੇਟ ਚੇਂਜ ਲਾ ਸਾਈਨ ਕਰਨ ਤੋਂ ਬਾਅਦ ਬਾਈਡਨ ਹੁਣਾਂ ਦੇ 2022 ਦੇ ਵਿੱਚ, ਉਹ ਅਨਇਕਨੋਮਿਕਲ ਯਾਨੀ ਕਿ ਕੋਈ ਫਾਇਦੇ ਦੇ ਵਿੱਚ ਨਹੀਂ ਹੋਣਗੀਆਂ, ਕਿਉਂਕਿ ਗਲੋਬਲ ਪੈਨਲ ਦੇ ਪ੍ਰਾਈਸਿਸ ਆ ਉਹ ਲਗਾਤਾਰ ਘਟ ਚੁੱਕੇ ਆ, ਕਿਉਂਕਿ ਏਸ਼ੀਆ ਵਿੱਚ ਪ੍ਰੋਡਕਸ਼ਨ ਕਪੈਸਿਟੀ ਅੱਗੇ ਦੇ ਨਾਲੋਂ ਵਧੀ ਹੋਈ ਆ। ਸੋ ਇਹ ਕਹਿ ਰਹੇ ਆ ਵੀ ਇਨਫਲੇਸ਼ਨ ਰਿਡਕਸ਼ਨ ਦੇ ਤਹਿਤ ਬਿਲੀਅਨਸ ਆਫ ਡਾਲਰ ਇਸ ਇੰਡਸਟਰੀ ਨੂੰ ਮਿਲ ਰਹੇ ਆ, ਕਲੀਨ ਐਨਰਜੀ ਸਬਸਿਡੀਜ਼ ਦੇ ਵਿੱਚ ਆਏ ਆ, ਪਰ ਕਹਿੰਦੇ ਵੀ ਸਾਨੂੰ ਅਜੇ ਹੋਰ ਵੀ ਜ਼ਿਆਦਾ ਮਦਦ ਦੀ ਲੋੜ ਆ, ਫੈਡਰਲ ਸਪੋਰਟ ਦੀ ਲੋੜ ਆ ਤਾਂ ਜੋ ਜਿਹੜੀਆਂ ਡੋਮੈਸਟਿਕ ਸੋਲਰ ਫੈਕਟਰੀਜ਼ ਆ ਉਹ ਬਰਕਰਾਰ ਰਹਿਣ, ਨਹੀਂ ਤਾਂ ਆਉਂਦੇ ਕੁਝ ਹੀ ਸਾਲਾਂ ਦੇ ਵਿੱਚ ਇਹਨਾਂ ਦਾ ਭੱਠਾ ਜਿਹੜਾ ਆ ਉਹ ਬਹਿ ਸਕਦਾ ਆ। ਸੋ ਇਹ ਇੱਕ ਚਿੰਤਾ ਦੀ ਜਿਹੜੀ ਉਹ ਕੜੀ ਆ ਇਸ ਟਾਈਮ ਸੋਲਰ ਪੈਨਲ ਬਣਾਉਣ ਵਾਲੀਆਂ ਇੰਡਸਟਰੀਜ਼ ਦੇ ਲਈ, ਫੈਕਟਰੀਜ਼ ਦੇ ਲਈ ਅਮਰੀਕਾ 'ਚ, ਕਿਉਂਕਿ ਚੀਨ ਤੋਂ
ਏਸ਼ੀਆ ਤੋਂ ਸਸਤੇ ਮਾਲ ਦੇ ਨਾਲ ਕੰਪੀਟ ਕਰਨਾ ਔਖਾ ਹੁੰਦਾ ਜਾ ਰਿਹਾ ਹੈ। ਅਗਲੀ ਖਬਰ ਇੱਕ ਦੋ ਇਕਨੋਮੀ ਦੇ ਨਾਲ ਸਾਂਝੀਆਂ ਕਰਦੇ ਹਾਂ। ਇੱਕ ਤਾਂ ਪ੍ਰੋਪੋਜੀਸ਼ਨ 47 ਨੂੰ ਲੈ ਕੇ ਜੋ ਡਰਾਈਵ ਚੱਲ ਰਹੀ ਹੈਗੀ ਆ, ਉਹਦੇ ਵਿੱਚ ਜਿਹੜੀ ਅਮੈਂਡਮੈਂਟ ਲੈਣ ਦੇ ਲਈ ਕੱਲ ਆਪਾਂ ਡਿਟੇਲ 'ਚ ਤੁਹਾਡੇ ਨਾਲ ਸਾਂਝੀ ਕੀਤੀ ਸੀ। ਬਹੁਤ ਸਾਰੀ ਜਗ੍ਹਾ ਦੇ ਉੱਤੇ ਆਪਣੇ ਭੈਣ ਭਰਾ ਲੱਗੇ ਹੋਏ ਆ ਸਾਈਨ ਕਰਾਉਣ, ਕਿਉਂਕਿ 1 ਮਿਲੀਅਨ ਸਿਗਨੇਚਰ ਚਾਹੀਦੇ ਆ ਜਿਹੜੇ US ਦੇ ਸਿਟੀਜ਼ਨ ਹੈਗੇ ਤੇ ਵੋਟਰ ਹੈਗੇ ਆ, ਜਿਨ੍ਹਾਂ ਨੇ ਵੋਟਰ ਰਜਿਸਟਰਡ ਹੈਗੀ ਆ, ਉੱਤੇ ਨਹੀਂ ਕੋਈ ਸਾਈਨ ਕਰ ਸਕਦੇ। ਸੋ ਉਹ ਤੋਂ ਬਾਅਦ ਫਿਰ ਇਹ ਬੈਲਟ ਦੇ ਉੱਤੇ ਆਊਗਾ। ਸੋ ਉਹਨਾਂ ਸਾਰਿਆਂ ਦਾ ਸਾਥ ਦਿਓ ਜਿੰਨਾ ਵੀ ਕਰ ਸਕਦੇ ਹੈਗੇ ਆ। ਨਾਲ ਦੀ ਨਾਲ ਜਿਹੜੀ ਤੁਹਾਡੀ ਕਾਉਂਟੀ 'ਚ ਡਿਸਟ੍ਰਿਕਟ ਅਟਾਰਨੀ ਆ, ਜਿਹਨੂੰ ਵੋਟ ਪਾਣੀ ਆ, ਉਹ ਮੇਕ ਸ਼ੋਰ ਕਰੋ ਕਿ ਉਹ ਬੰਦਾ ਪ੍ਰੋਸੀਕਿਊਟ ਵੀ ਕਰੇਗਾ ਜਦੋਂ ਇਹ ਬੰਦੇ ਇਦਾਂ ਦੇ ਜਿਹੜੇ ਚੋਰ ਚੱਕੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ। ਤੇ ਇਕਨੋਮੀ ਵੱਲ ਚਲੀਏ ਤੇ ਗੋਲਡਮੈਨ ਸੈਕਸ ਦੇ ਇੱਕ ਐਗਜ਼ੀਕਿਊਟਿਵ ਹੈ ਜੈਨ ਹੈਥਿਊਜ਼, ਇਹ ਚੀਫ ਇਕਨੋਮਿਸਟ ਆ। ਇਹਨਾਂ ਨੇ ਜੋ 2008 ਦੇ ਵਿੱਚ ਬਹੁਤ ਵੱਡਾ ਫਾਈਨੈਂਸ਼ੀਅਲ ਕ੍ਰਾਈਸਿਸ ਹੋਇਆ ਸੀ ਅਮਰੀਕਾ 'ਚ, ਜਿਹੜੇ ਲੋਕ 2008 'ਚ ਅਮਰੀਕਾ 'ਚ ਰਹਿੰਦੇ ਉਹਨਾਂ ਨੂੰ ਪਤਾ ਆ ਕਿ ਕਿਸ ਤਰ੍ਹਾਂ ਜਿਹੜੀ ਰੀਅਲ ਸਟੇਟ ਦੀ ਮਾਰਕੀਟ 50% ਤੋਂ ਉੱਪਰ ਡਿੱਗ ਪਈ ਸੀ, ਬਹੁਤ ਬੁਰਾ ਹਾਲ ਸੀ। ਉਹਨਾਂ ਨੇ ਇਹ ਪ੍ਰੈਡਿਕਟ ਕੀਤਾ ਆ, ਕਹਿੰਦੇ ਭਈ 2024 'ਚ ਇਦਾਂ ਦੀ ਚਾਂਸ ਬਣ ਸਕਦੇ ਆ। ਸੋ ਬਹੁਤ ਵਾਰ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ ਕਿ ਇਕਨੋਮੀ ਸਟਰੋਂਗ ਹੋ ਰਹੀ ਆ, ਆਹ ਹੋ ਰਿਹਾ, ਆਹ ਹੋ ਰਿਹਾ। ਸੋ ਉਹ 'ਚ ਸਾਡਾ ਕੋਈ ਵਿਊ ਪੁਆਇੰਟ ਨਹੀਂ ਹੁੰਦਾ। ਜੋ ਕੁਝ ਵਾਪਰ ਰਿਹਾ, ਕਿਹੜਾ ਇਕਨੋਮਿਸਟ ਕੀ ਕਹਿ ਰਿਹਾ, ਕਿਹੜਾ ਟੀਵੀ ਚੈਨਲ, ਕਿਹੜੀ ਨਿਊਜ਼ਪੇਪਰ ਕੀ ਕਹਿ ਰਿਹਾ, ਉਹੀ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਸੋ ਇਹ ਅੱਜ CNN ਬਿਜ਼ਨਸ ਦੇ ਉੱਤੇ ਉਹਨਾਂ ਨੇ ਇੰਟਰਵਿਊ ਕੀਤੀ ਆ ਇਸ CEO ਦੀ, ਜੈਨ ਦੀ, ਤੇ ਉਹਨਾਂ ਨੇ ਇਹ ਦੱਸਿਆ ਆ। ਦੂਸਰੇ ਪਾਸੇ ਜਿਹੜੀ ਸਾਡੀ ਕੈਲੀਫੋਰਨੀਆ ਗੋਲਡਨ ਸਟੇਟ ਆ, ਇਹਦੇ ਲਈ 2023 ਸਨ ਬਹੁਤ ਮਾੜਾ ਨਿਕਲਿਆ, ਖਾਸ ਕਰਕੇ ਜੌਬ ਗਰੋਥ ਨੂੰ। ਕਹਿੰਦੇ ਪਈ ਸਿਰਫ 0.87% ਜੌਬ ਗਰੋਥ ਹੋਈ ਆ ਕੈਲੀਫੋਰਨੀਆ ਦੇ ਵਿੱਚ, ਬਹੁਤ ਜ਼ਿਆਦਾ ਇਹ ਡਿਸਅਪੁਆਇੰਟਿੰਗ ਫਿਗਰ ਹੈਗਾ। ਤੇ 2022 ਚ ਹਾਲਾਂਕਿ 5.5% ਹੋਈ ਸੀ। ਸੋ ਸਟੇਟ ਨੇ ਸਿਰਫ 1,54,000 ਵਰਕਰ ਪਿਛਲੇ ਸਾਲ ਐਡ ਕੀਤੇ ਆ, ਜਦ ਕਿ ਲੇ ਆਫ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਈ ਹੈਗੀ ਆ। ਸੈਨ ਡੀਗੋ ਚ ਸਭ ਤੋਂ ਜ਼ਿਆਦਾ ਲੋਕ ਜਿਹੜੇ ਵਰਕਰਸ ਆ ਐਡ ਹੋਏ ਆ 21,000 ਦੇ ਕਰੀਬ, ਇਨਲੈਂਡ ਇੰਪਾਇਰ ਦੇ ਵਿੱਚ 19,800 ਦੇ ਕਰੀਬ, ਸੈਕਰਾਮੈਂਟੋ ਚ 18,200 ਦੇ ਕਰੀਬ, ਸੈਨ ਫਰਾਂਸਿਸਕੋ ਨੇ 2023 ਚ 11,400 ਜੌਬਾਂ ਲੂਜ਼ ਕੀਤੀਆਂ ਆ। ਬੇ ਏਰੀਆ ਤੇ ਲਾਸ ਐਂਜਲਸ ਡੇਲੀ ਉਹਦੇ ਚ ਵੀ ਇਹ ਰਿਪੋਰਟ ਹੈ। ਓਕਲੈਂਡ ਨੇ 10,000, ਜੇ ਬੇ ਏਰੀਆ ਦੀ ਗੱਲ ਕਰਦੇ ਜਾਈਏ 10,300 ਜੌਬਸ ਗੇਨ ਕੀਤੀਆਂ। ਸੈਨੋਜ਼ੇ ਨੇ ਸਿਰਫ 4200 ਜੌਬ ਗੇਨ ਕੀਤੀਆਂ। ਸਿਲੀਕਨ ਵੈਲੀ ਆਫ ਦਾ ਵਰਲਡ ਜਿਹਨੂੰ ਕਿਹਾ ਜਾਂਦਾ ਆ, ਸਾਰੀਆਂ ਮੇਜਰ ਕੰਪਨੀਆਂ ਦੇ ਮੇਨ ਆਫਿਸਸ ਇੱਥੇ ਹੈਗੇ ਆ। ਸਿਰਫ 4200 ਜੌਬਸ ਸਨ 2023 ਦੇ ਵਿੱਚ ਇੱਥੇ ਐਡ ਹੋਈਆਂ ਹੈਗੀਆਂ। ਕੈਲੀਫੋਰਨੀਆ ਹਜੇ ਵੀ ਪੂਰੇ ਅਮਰੀਕਾ ਦਾ ਲਾਰਜੈਸਟ ਜੌਬ ਮਾਰਕੀਟ ਆ, ਜਿੱਥੇ 19 ਮਿਲੀਅਨ ਲੋਕ ਕੰਮ ਕਰਦੇ ਹੈਗੇ ਆ। ਸੋ ਬਹੁਤ ਵੱਡਾ ਨੰਬਰ ਹੈਗਾ। ਤੇ ਇਸ ਤੋਂ ਬਾਅਦ ਟੈਕਸਸ ਆ, ਜਿੱਥੇ 15 ਮਿਲੀਅਨ ਲੋਕ ਕੰਮ ਕਰਦੇ ਹੈਗੇ। ਜੀ ਬਿਲਕੁਲ। ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਅਗਲੀ ਵਾਰ। ਉਦੋਂ ਤੱਕ ਵੀ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।